ਖੜਾ ਹੋਣ ਦਿੱਤਾ, ਉਹਨਾਂ ਦੇ ਆਪਦੇ ਇੰਟਰਸਟ ਸੀਗੇ। ਜੀ 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 ਬਰਾੜ ਸਾਹਿਬ, ਕੀ ਇਜ਼ਰਾਈਲ ਤੇ ਫਲਸਤੀਨ ਦੇ ਵਿਵਾਦ ਦਾ ਮੁੱਢ ਉਦੋਂ ਹੀ ਵੱਜ ਗਿਆ ਸੀ ਜਦੋਂ ਇਜ਼ਰਾਈਲ ਹੋਂਦ ਦੇ ਵਿੱਚ ਆਇਆ ਜੀ? ਹਾਂਜੀ, ਉਦੋਂ ਹੀ ਫਲਸਤੀਨੀਆਂ ਨਾਲ ਉਹਨਾਂ ਦੇ ਝਗੜੇ ਸ਼ੁਰੂ ਹੋ ਗਏ ਸੀ, ਅਰਬਾਂ ਨਾਲ ਝਗੜੇ ਸ਼ੁਰੂ ਹੋ ਗਏ ਸੀ, ਤੇ ਉਹਦਾ ਕਾਰਨ ਜਿਹੜਾ ਸੀਗਾ ਫਲਸਤੀਨ ਹੈ ਤੇ ਉਹਨਾਂ ਨੂੰ ਕੱਢਿਆ ਜਾ ਰਿਹਾ ਸੀ। ਤਾਂ ਉਸ ਟਾਈਮ ਵੀ 1948 ਦੇ ਆਸ-ਪਾਸ ਵੀ ਬਹੁਤ ਲੜਾਈਆਂ ਹੋਈਆਂ ਇੱਥੇ, ਤੇ ਇਹ ਹੋਇਆ ਕਿ ਵੀ ਕਿਵੇਂ ਨਾ ਕਿਵੇਂ ਇੱਥੇ ਫਾਈਨਲੀ ਗੱਲ ਇਹ ਹੁੰਦੀ ਸੀਗੀ ਕਿ ਟੂ ਸਟੇਟ ਸੋਲੂਸ਼ਨ, ਜਿਵੇਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਟੂ ਨੇਸ਼ਨ ਸੋਲੂਸ਼ਨ ਥਿਓਰੀ ਦਿੱਤੀ ਗਈ, ਉਹ ਇੱਥੇ ਟੂ ਸਟੇਟ ਥਿਓਰੀ ਦਿੱਤੀ ਗਈ ਕਿ ਫਲਸਤੀਨੀਆਂ ਦਾ ਦੇਸ਼ ਫਲਸਤੀਨੀਆਂ ਦਾ ਦੇਸ਼ ਬਣ ਜੂ, ਇੱਕ ਇਜ਼ਰਾਈਲੀਆਂ ਦਾ, ਦੋ ਹਿੱਸੇ ਕਰਦੀ ਇਸ ਇਲਾਕੇ ਤੇ ਇਜ਼ਰਾਈਲ ਚੱਲਦਾ ਰਿਹਾ ਪ੍ਰੋਬਲਮ। ਜਿੱਦ ਸੀਗੀ ਵੀ 1967 ਤੋਂ ਪਹਿਲਾਂ ਵਾਲੀ ਸਿਚੁਏਸ਼ਨ 'ਚ ਆਇਆ ਜਾਵੇ, ਪਰ ਇਹ ਤਾਂ ਹੈ ਜਿਹੜੀ ਉਹਨਾਂ ਦੀ ਥਿਓਰੈਟੀਕਲ ਪੋਜੀਸ਼ਨ ਆ। ਉਹਨਾਂ ਦੀ ਪ੍ਰੈਕਟੀਕਲ ਪੋਜੀਸ਼ਨ ਪਿੱਛੇ ਇਹ ਹੋ ਗਈ ਸੀਗੀ ਵੀ ਤੁਸੀਂ ਸਾਨੂੰ ਤੰਗ ਨਾ ਕਰੋ, ਅਸੀਂ ਤੁਹਾਨੂੰ ਤੰਗ ਨਹੀਂ ਕਰਦੇ, ਤੇ ਤੁਸੀਂ ਅੰਦਰ ਮਤਲਬ ਇੱਥੋਂ ਤੱਕ ਵੀ ਇੱਕ ਪੁਆਇੰਟ ਆਇਆ ਸੀ ਜਦੋਂ ਹਮਾਸ ਨੇ 300-400 ਬੰਦਾ ਅੰਦਰ ਗਜ਼ਾ ਚ ਲਾਇਆ ਹੋਇਆ ਸੀਗਾ ਕਿ ਵੀ ਕਿਸੇ ਤਰੀਕੇ ਨਾਲ ਵੀ ਕੋਈ ਐਸਾ ਉਹ ਕੰਮ ਹੋ ਰਹੇ ਸੀ। ਇੱਕ ਤਾਂ ਕੋਈ ਐਕਸ਼ਨ ਨਹੀਂ ਕਰਦਾ ਸੀ ਤਾਂ ਹੇਠੋਂ ਦੂਜੇ ਗਰੁੱਪ ਜਿਹੜੇ ਇਸਲਾਮਿਕ ਜਿਹਾਦੀ ਗਰੁੱਪ ਉਹ ਖੜੇ ਹੋ ਰਹੇ ਸੀ ਗਜ਼ਾ ਦੇ ਵਿੱਚ ਤੇ ਹੋਰ ਥਾਵਾਂ 'ਚ। ਜਿਹੜਾ ਕੰਮ PLO ਦੇ ਅਗੇਂਸਟ ਹਮਾਸ ਨੇ ਕੀਤਾ ਸੀ, ਹੁਣ ਉਹ ਗਰੁੱਪਸ ਇੱਧਰ ਕਰ ਰਹੇ ਸੀਗੇ। ਨਾਲ ਦੀ ਨਾਲ ਇੱਕ ਪ੍ਰੋਬਲਮ ਹੋਰ ਹੋ ਰਹੀ ਸੀ, ਜਿਹੜੀ ਕਿ ਵੀ ਅਮਰੀਕਾ ਇੱਕ ਟ੍ਰੀਟੀ ਕਰਵਾ ਰਿਹਾ ਸੀ ਸਾਊਦੀ ਅਰੇਬੀਆ 'ਚ ਤੇ ਇਜ਼ਰਾਈਲ 'ਚ। ਉਹਨੇ ਪਹਿਲਾਂ ਹੋਰ ਵੀ ਬਹੁਤ ਕਰਾਈਆਂ ਤੇ ਮਾਨਤਾ ਨੂੰ ਦੇਖ ਕਰਵਾ ਰਿਹਾ ਸੀ ਤੇ ਉਸ ਸਿਚੁਏਸ਼ਨ ਨੂੰ ਨਾਰਮਲਾਈਜ਼ ਕਰ ਰਿਹਾ ਸੀ। ਜੇ ਉਹ ਸਿਚੁਏਸ਼ਨ ਨਾਰਮਲਾਈਜ਼ ਨੇਤਨਯਾਹੂ ਆ, ਉਹ ਬਹੁਤ ਹੀ ਉਹ ਵੈਸੇ ਤਾਂ ਅਮਰੀਕਨ ਪਾਲਿਸੀ ਓਪਨ ਸੋਸਾਇਟੀਜ਼ ਵਰਗਾ ਹੈ ਨਹੀਂਗਾ, ਉਹ ਬਹੁਤ ਹੀ ਪੁਤਿਨ ਤੇ ਸ਼ੀ ਜਿਨਪਿੰਗ ਵਰਗਾ ਹੀ ਲੀਡਰ ਹੈਗਾ, ਬਟ ਉਹ ਵੀ ਇਸ ਟਾਈਮ ਉਹਦੀਆਂ ਪਾਲਿਸੀਜ਼ ਦਾ ਫੇਲੀਅਰ ਤਾਂ ਹੋਇਆ। ਜੋ ਤਰੀਕੇ ਨਾਲ ਚੱਲ ਰਿਹਾ ਸਟੇਟਸ ਕੋ ਜਦੋਂ ਹਿਲਾਓਗੇ, ਉਹ ਯਹੂਦੀਆਂ ਨੂੰ, ਇਸਲਾਮ ਨੂੰ, ਸਾਰਿਆਂ ਨੂੰ, ਈਸਾਈਆਂ ਨੂੰ, ਸਭ ਨੂੰ ਤੰਗ ਕਰੂਗਾ ਜੀ। ਉਹ ਵੈਸੇ ਡਾਕਟਰ ਸਾਹਿਬ ਉਹ ਇਹ ਕਿ ਅਮਰੀਕਾ ਕਈ ਮੁਲਕਾਂ ਦੇ ਵਿੱਚ ਫੈਡਰਲਿਜ਼ਮ ਲਿਆਉਣਾ ਚਾਹੁੰਦਾ ਹੈ, ਪਰ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਉਹਦੀ ਪਹੁੰਚ ਬਿਲਕੁਲ ਅਲੱਗ ਦੀ ਲੱਗਦੀ ਹੈ। ਉਹ ਤੁਹਾਨੂੰ ਕਿਵੇਂ ਲੱਗਦੀ ਹੈ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਉਹਦੀ ਪਹੁੰਚ? ਮੈਂ ਉਹੀ ਕਹਿਣਾ, ਅਮਰੀਕਾ ਦੀ ਤਾਂ ਦੋਗਲਾ ਤੈਨੂੰ ਜਿਤਾਉਣਾ ਚਾਹੁੰਦੇ ਆ ਇੱਥੇ। ਸੋ ਹਿਊਮੈਨਿਟੇਰੀਅਨ ਕ੍ਰਾਈਸਿਸ, ਹਿਊਮਨ ਵੈਲਿਊਜ਼, ਹਿਊਮਨ ਰਾਈਟਸ, ਜੋ ਗੱਲਾਂ ਅਮਰੀਕਾ ਕਰਦਾ ਹੁੰਦਾ ਸੀ ਉਹ ਬਿਲਕੁਲ। ਕੀ ਈਰਾਨ ਕੁਝ ਖੱਟ ਸਕਦਾ ਇਸ ਜੰਗ ਦੇ ਵਿੱਚ? ਈਰਾਨ ਨੂੰ ਐਕਚੁਅਲੀ ਨਾ ਯੂਕਰੇਨ ਵਾਰ ਵੇਲੇ ਕਾਫੀ ਐਡਵਾਂਟੇਜ ਹੋਈ ਵੀ ਸੀ। ਜਿਹੜਾ ਆਪਣਾ ਅਮਰੀਕਾ ਉਹਨੇ ਇੱਕ ਤਰ੍ਹਾਂ ਬਲਾਈਂਡ ਆਈ ਟਰਨ ਕੀਤੀ ਵੀ ਸੀ ਉਹਨਾਂ ਨੂੰ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਜ਼ਰਾਈਲ ਫਲਸਤੀਨ ਦੀ ਜੰਗ ਦੇ ਬਾਰੇ ਬਹੁਤ ਕੁਝ ਕਿਹਾ ਜਾ ਰਿਹਾ। ਜੰਗਾਂ ਦੇ ਕਾਰਨ ਕਈ ਵਾਰੀ ਧਾਰਮਿਕ ਰਹੇ ਨੇ ਤੇ ਕਈ ਵਾਰੀ ਸਮਾਜਿਕ ਰਹੇ ਨੇ ਤੇ ਕਈ ਵਾਰੀ ਇਲਾਕੇ ਰਹੇ ਨੇ, ਪਰ ਇਜ਼ਰਾਈਲ, ਹਮਾਸ ਜਾਂ ਫਲਸਤੀਨ ਦੀ ਜੰਗ ਦੇ ਵਿੱਚ ਇਹ ਤਿੰਨੇ ਕਾਰਨ ਜਾਂ ਚਾਰੇ ਕਾਰਨ ਕਿਵੇਂ ਨੇ, ਜਾਂ ਹੋਰ ਕਿਹੜੇ ਕਾਰਨ ਨੇ? ਇਸ ਲੜਾਈ ਦਾ ਮੁੱਢ ਕਿੱਥੋਂ ਵੱਜਾ? ਹਮਾਸ ਤੇ ਫਿਲਸਤੀਨ, ਹਮਾਸ ਨੂੰ ਫੰਡ ਕੌਣ ਕਰ ਰਿਹਾ? ਫਿਲਸਤੀਨ ਤੇ ਇਜ਼ਰਾਈਲ ਦੇ ਵਿਵਾਦ ਦੀ ਜੜ ਕਿੱਥੇ ਹੈ? ਅਮਰੀਕਾ ਇਹਦੇ ਚੋਂ ਕੀ ਖੱਟ ਸਕਦਾ ਤੇ ਰੂਸ ਤੇ ਚੀਨ ਇਹਨੂੰ ਕਿਵੇਂ ਦੇਖ ਰਹੇ ਨੇ? ਕੌਮਾਂਤਰੀ ਪੋਲਿਟਿਕਸ ਦੇ ਬਾਰੇ ਚਰਚਾ ਕਰਾਂਗੇ। ਨਾਲ ਜੁੜੇ ਨੇ ਅਜੇਪਾਲ ਸਿੰਘ ਬਰਾੜ, ਜਿਹੜੇ ਕਿ ਕੌਮਾਂਤਰੀ ਮਾਮਲਿਆਂ ਦੇ ਮਾਹਰ ਨੇ ਤੇ ਅਕਸਰ ਹੀ ਇਹਨਾਂ ਬਾਰੇ ਟਿੱਪਣੀਆਂ ਕਰਦੇ ਰਹਿੰਦੇ ਨੇ। ਅਜੇਪਾਲ ਬਰਾੜ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ, ਸਭ ਤੋਂ ਪਹਿਲੇ ਸਵਾਲ ਦੇ ਵੱਲ ਵਧਾਂਗੇ ਆਪਾਂ। ਇਜ਼ਰਾਈਲ ਫਿਲਸਤੀਨ ਵਿਵਾਦ ਦੀ ਜੜ ਕੀ ਹੈ ਜੀ? ਇਹ ਜੰਗਾਂ ਰੋਕੀਆਂ ਕਿਉਂ ਨਹੀਂ ਜਾ ਸਕਦੀਆਂ ਜੀ? ਤੇ ਨਾਲ ਹੀ ਇਹ ਦੱਸ ਦਿਓ ਕਿ ਹਮਾਸ ਕੀ ਹੈ ਤੇ ਇਜ਼ਰਾਈਲ ਫਿਲਸਤੀਨ ਵੈਸਟ ਬੈਂਕ ਹਸਪਤਾਲ ਤੇ ਹਮਲੇ ਦੇ ਵਿੱਚ ਜਿਹੜੀ ਅਮਰੀਕਾ ਦੀ ਆਲੋਚਨਾ ਹੋ ਰਹੀ ਹੈ, ਅਮਰੀਕਾ ਦੇ ਸਟਾਂਸ ਤੇ, ਉਹਨੂੰ ਤੁਸੀਂ ਕਿਵੇਂ ਦੇਖਦੇ ਆ ਜੀ? ਵੇਖੋ ਜੀ, ਆਏ ਆ ਕਿ ਵੀ ਜਿਹੜਾ ਵਿਵਾਦ ਆ ਜਾਂ ਮਸਲਾ, ਇਹਦੀ ਜੜ ਬਹੁਤ ਸਾਲ ਪੁਰਾਣੀ ਆ। ਮਤਲਬ ਸਮਝ ਲਓ ਕਿ ਰਿਕਾਰਡਡ ਹਿਸਟਰੀ ਜਿਹੜੀ ਇਨਸਾਨ ਦੀ ਆ ਉਹਨੇ ਸਾਲ ਹੀ ਪੁਰਾਣੀ ਆ, ਤਕਰੀਬਨ 2000-2500 ਸਾਲ ਪੁਰਾਣਾ ਮਸਲਾ ਹੈ। ਤੇ ਇਹ ਉਦੋਂ ਤੋਂ ਹੀ ਜਿਹੜੇ ਇਜ਼ਰਾਈਲ ਦੇ ਲੋਕ ਸੀ ਜਾਂ ਯਹੂਦੀ ਇੱਥੋਂ ਖਦੇੜੇ ਗਏ, ਕਈ ਵਾਰੀ ਫੇਰ ਵਾਪਸ ਆਏ, ਫੇਰ ਖਦੇੜੇ ਗਏ, ਤੇ ਇਹ ਹੁੰਦਾ ਰਿਹਾ ਇਹਨਾਂ ਨਾਲ। ਪਰ ਫਿਰ ਇਹ ਲੰਬੇ ਸਮੇਂ ਵਾਸਤੇ ਇੱਥੋਂ ਚਲੇ ਗਏ, ਮਤਲਬ ਇੱਥੋਂ ਕੱਢ ਦਿੱਤੇ ਗਏ ਜਾਂ ਇਹ ਪਲਾਇਨ ਕਰ ਗਏ ਇੱਥੋਂ ਵੱਖ-ਵੱਖ ਮੁਲਕਾਂ 'ਚ, ਏਸ਼ੀਆ ਦੇ ਮੁਲਕਾਂ 'ਚ ਵੀ ਤੇ ਇਸੇ ਤਰੀਕੇ ਨਾਲ ਯੂਰਪ ਦੇ ਮੁਲਕਾਂ 'ਚ ਵੀ। ਫਿਰ ਇਹਨਾਂ ਤੇ ਤਸ਼ੱਦਦ ਬਹੁਤ ਹੋਈ ਉੱਥੇ ਵੀ, ਜਿੱਥੇ ਜਿੱਥੇ ਰਹੇ ਉੱਥੇ ਇਹ ਤਰੱਕੀ ਯਾਫਤਾ ਕੌਮ ਸੀ, ਇਹਨਾਂ ਦੇ ਉੱਤੇ ਤਸ਼ੱਦਦਾਂ ਵੀ ਹੋਈਆਂ। ਇਹ ਉੱਥੋਂ ਦੇ ਹਰਮਨ ਪਿਆਰੇ ਵੀ ਬੈਂਕਰ ਵੀ ਬਣੇ ਰਹੇ, ਉੱਥੋਂ ਦੇ ਸਾਇੰਟਿਸਟ ਵੀ ਬਣੇ ਰਹੇ। ਮਤਲਬ ਇਸ ਤਰ੍ਹਾਂ ਇਹਨਾਂ ਤੇ ਸਮਾਂ ਚੱਲਦਾ ਰਿਹਾ।
ਤੇ ਫਿਰ ਇੱਕ ਮੂਵਮੈਂਟ ਖੜੀ ਹੋਈ ਜਿਹਨੂੰ ਜ਼ਾਇਨਿਸਟ ਮੂਵਮੈਂਟ ਕਹਿੰਦੇ ਇਹਨਾਂ ਦੇ ਵਿੱਚ। ਜ਼ਾਇਨਿਸਟ ਮੂਵਮੈਂਟ ਜਿਹੜੀ ਸੀ ਉਹਦਾ ਮੁੱਖ ਤੌਰ ਤੇ ਸੀਗਾ ਕਿ ਵੀ ਅਸੀਂ ਆਪਦਾ ਦੇਸ਼ ਬਣਾਉਣਾ ਹੈ। ਤੇ ਜਦੋਂ ਪਹਿਲੀ ਜੰਗ ਲੱਗੀ ਆ, ਵੱਡੀ ਵਰਲਡ ਵਾਰ ਲੱਗੀ, ਉਦੋਂ ਇਹ ਖਿੱਤਾ ਜਿਹੜਾ ਸੀ ਇਹ ਤੁਰਕੀ ਦੇ ਰਾਜ ਦੇ ਥੱਲੇ ਸੀ ਸਾਰਾ ਜੀ। ਤਾਂ ਇਹਨੂੰ ਉੱਥੋਂ ਆਜ਼ਾਦ ਕਰਾ ਕੇ ਤੇ ਉਹਦੀ ਵੰਡ ਹੋਣੀ ਸੀਗੀ। ਤਾਂ ਉਦੋਂ ਅੰਗਰੇਜ਼ਾਂ ਨੇ ਇੱਕ ਬੈਲਫੋਰ ਡੈਕਲੇਰੇਸ਼ਨ ਕੀਤੀ ਜਿਹਦੀ 1917 ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਅਸੀਂ ਇਜ਼ਰਾਈਲੀਆਂ ਨੂੰ ਜਾਂ ਯਹੂਦੀਆਂ ਨੂੰ ਇੱਥੇ ਹੋਮਲੈਂਡ ਦੇਵਾਂਗੇ ਇਸ ਇਲਾਕੇ 'ਚ। ਇਹ ਹੁਣ ਇਹ ਗੱਲ ਆ ਜਾਂਦੀ ਵੀ ਇਸ ਇਲਾਕੇ 'ਚ ਕਿਉਂ ਕਿਤੇ ਹੋਰ ਲਿਜਾ ਕੇ ਵਸਾ ਦਿੰਦੇ ਜਿੱਥੇ ਐਡਾ ਰਫੜਾ ਹੀ ਨਾ ਪੈਂਦਾ। ਦੁਨੀਆ ਖਾਲੀ ਬਹੁਤ ਪਈ ਸੀ, ਜੇ ਆਸਟ੍ਰੇਲੀਆ 'ਚ ਜਾਂ ਕਿਤੇ ਇੰਨਾ ਥਾਂ ਤਾਂ ਲੱਭ ਹੀ ਜਾਣਾ ਸੀ ਨਾ ਜਿਹੜਾ ਲੜਾਈ ਝਗੜੇ ਤੋਂ ਗਿਆ ਸੀ। ਪਰ ਇਹ ਯਹੂਦੀ ਜਿਹੜੇ ਹੈਗੇ ਆ ਇਹਨੂੰ ਆਦੇ ਪ੍ਰੋਮਿਸਡ ਲੈਂਡ ਕਹਿੰਦੇ ਆ, ਕਿਉਂਕਿ ਇੱਥੇ ਉਹਨਾਂ ਦੇ 2 ਮੰਦਿਰ ਬਣੇ ਸੀ। ਪਹਿਲਾਂ ਉਹਨਾਂ ਦਾ ਪਹਿਲਾ ਮੰਦਿਰ ਵੀ ਇੱਥੇ ਬਣਿਆ, ਫਿਰ ਉਹ ਢਾਹ ਦਿੱਤਾ ਗਿਆ ਕਿੰਗ ਸੋਲੋਮਨ ਦਾ, ਤੇ ਦੂਜਾ ਵੀ। ਜਿਹੜੀ ਵੈਸਟ ਬੈਂਕ ਦੇ ਵਿੱਚ ਜਿਹੜਾ ਇੱਕ ਇਲਾਕਾ ਹੈ ਜਿਹੜਾ ਕਿ ਤਿੰਨੇ ਧਰਮਾਂ ਵਾਸਤੇ ਹੀ ਮੁਕੱਦਸ ਹੈਗਾ, ਉਹਦੇ ਵਿੱਚ ਇੱਕ ਤਾਂ ਇਹਨਾਂ ਦੇ ਪੁਰਾਣੇ ਮੰਦਿਰ ਦੀ ਇੱਕ ਕੰਧ ਹੈਗੀ ਆ, ਦੂਜਾ ਇੱਕ ਉੱਥੇ ਅਲ ਅਕਸਾ ਮੌਸਕ ਹੈਗੀ ਆ ਜਿਹੜੀ ਕਿ ਮਸਜਿਦ ਹੈਗੀ ਆ ਜਿਹੜੀ ਇਸਲਾਮ ਦੇ ਮੁਸਲਮਾਨਾਂ ਨੂੰ ਬਹੁਤ ਪਵਿੱਤਰ ਗਿਣਦੇ ਆ ਉਹ ਆਪਦੀ। ਤੇ ਇੱਕ ਆਪਣਾ ਰੌਕ ਡੋਮ ਦਾ ਇੱਕ ਟੈਂਪਲ ਹੈਗਾ ਜਿਹੜਾ ਕਿ ਮੁਕੱਦਸ ਹੈਗਾ ਈਸਾਈਆਂ ਨੂੰ। ਉੱਥੇ ਉਹ ਕਹਿੰਦੇ ਵੀ ਯਹੂਦੀ ਈਸਾਈ ਕਹਿੰਦੇ ਆ ਵੀ ਕਿ ਸਾਡੇ ਜਿਹੜੇ ਆਪਣਾ ਈਸਾ ਮਸੀਹ ਸੀ ਉਹਨਾਂ ਨੂੰ ਇੱਥੇ ਕਰੂਸੀਫਾਈ ਕੀਤਾ ਗਿਆ ਸੀ, ਉਹਨਾਂ ਨੂੰ ਇੱਥੇ ਸਜ਼ਾ ਦਿੱਤੀ ਗਈ ਸੀਗੀ ਇਹ, ਠੀਕ ਹੈ ਜੀ। ਤੇ ਜਿਹੜੀ ਇਹ ਯਹੂਦੀ ਹੈ ਕਹਿੰਦੇ ਵੀ ਸਾਡਾ ਜਿਹੜਾ ਪੁਰਾਣਾ ਮੰਦਿਰ ਆ ਉਹ ਇਸੇ ਥਾਂ ਤੇ ਹੁੰਦਾ ਸੀਗਾ। ਤੇ ਦੂਜੇ ਪਾਸੇ ਜਿਹੜੀ ਆਪਣਾ ਅਕਸਾ ਮੌਸਕ ਆ ਜਾਂ ਮਸਜਿਦ ਆ, ਉਹ ਜਿਹੜੀ ਮਸਜਿਦ ਆ ਉਹਦੇ ਵਿੱਚ ਇਸਲਾਮ ਦੇ ਮੁਤਾਬਕ ਜਾਂ ਮੁਸਲਮਾਨਾਂ ਦੇ ਮੁਤਾਬਕ ਇਹ ਆ ਕਿ ਮੁਹੰਮਦ ਸਾਹਿਬ ਇੱਕ ਵਾਰੀ ਰਾਤ ਨੂੰ ਉੱਥੋਂ ਉਹਨਾਂ ਨੂੰ ਫਰਿਸ਼ਤਾ ਲੈ ਕੇ ਗਿਆ ਤੇ ਉਹਨੇ ਉਹਨਾਂ ਨੂੰ ਹੋਰ ਜਿਹੜੇ ਆਪਣਾ ਪੈਗੰਬਰ ਸੀ ਉਹਨਾਂ ਨਾਲ ਮਿਲਾਇਆ ਤੇ ਉਹਨਾਂ ਨੂੰ 7 ਜਿਹੜੇ ਸਵਰਗ ਆ ਉਹਦੇ ਦਰਸ਼ਨ ਕਰਾਏ ਤੇ ਉਹ ਸਵੇਰ ਤੱਕ ਵਾਪਸ ਆ ਗਏ ਉੱਥੇ। ਪਿਛਲੇ ਦਿਨ ਇਜ਼ਰਾਈਲ ਨੇ ਜੀ ਤਾਂ ਉਹ ਉਸ ਕਰਕੇ ਉਹ ਬਹੁਤ ਪਵਿੱਤਰ ਗਿਣਦੇ ਆ ਉਹਨੂੰ। ਤਾਂ ਇਹ ਬੜੀ ਵਾਰ ਇੱਥੇ ਲੜਾਈਆਂ ਹੁੰਦੀਆਂ ਰਹੀਆਂ। ਸਾਰਾ ਜਿਹੜਾ ਕਰੂਸੇਡਸ ਦਾ ਟਾਈਮ ਸੀਗਾ ਜਦੋਂ ਉਹਨਾਂ ਨੇ ਹਮਲੇ ਕੀਤੇ ਕ੍ਰਿਸਚੀਅਨਸ ਨੇ ਕਰੂਸੇਡਸ ਟਾਈਮ ਤੇ, ਉਦੋਂ ਵੀ ਇੱਥੇ ਬਹੁਤ ਲੜਾਈਆਂ ਹੋਈਆਂ ਤੇ ਕਾਫੀ ਦੇਰ ਈਸਾਈਆਂ ਦਾ ਕਬਜ਼ਾ ਰਿਹਾ ਇੱਥੇ। ਫਿਰ ਕਬਜ਼ਾ ਛੁਡਵਾ ਲਿਆ ਗਿਆ ਤੇ ਸਲਾਹੁਦੀਨ ਨਾਂ ਦਾ ਇੱਕ ਜਰਨੈਲ ਸੀਗਾ ਇਸਲਾਮ ਜਿਹੜਾ ਆਪਣਾ ਇਸਲਾਮਿਕ ਜਰਨਲ ਸੀਗਾ ਜਾਂ ਕਹਿ ਦੋ ਮੁਸਲਮਾਨ ਜਰਨੈਲ ਸੀ, ਜਿਹਨੇ ਇਹ ਜਗ੍ਹਾ ਛੁਡਵਾਈ ਸੀ ਤੇ ਫਿਰ ਇੱਥੇ ਇਸਲਾਮ ਦਾ ਕਬਜ਼ਾ ਰਿਹਾ। ਤੇ ਅਖੀਰ ਵਰਲਡ ਵਾਰ 1 ਤੋਂ ਪਹਿਲਾਂ ਜਦੋਂ ਜਿਵੇਂ ਮੈਂ ਗੱਲ ਕਰ ਰਿਹਾ, ਜਦੋਂ ਬੈਲਫੋਰ ਡਿਕਲੇਰੇਸ਼ਨ ਹੋਈ ਹੈ ਕਿ ਇਹਨਾਂ ਨੂੰ ਦਬਾਵਾਂਗੇ, ਉਦੋਂ ਇੱਥੇ ਤੁਰਕੀ ਦਾ ਕਬਜ਼ਾ ਸੀ, ਇੱਥੇ ਸਾਊਦੀ ਅਰੇਬੀਆ 'ਚ, ਮੱਕਾ 'ਚ ਤੇ ਇਹ ਸਾਰੇ ਜਾਰਡਨ, ਸੀਰੀਆ 'ਚ। ਉਦੋਂ ਫਰਾਂਸ ਤੇ ਜਿਹੜਾ ਬ੍ਰਿਟੇਨ ਸੀ ਇਹਦੇ ਅੰਦਰ ਇੱਕ ਟ੍ਰੀਟੀ ਹੋਈ, ਉਹਨੂੰ ਸਾਈਕੋਸ-ਪੀਕੋ ਟ੍ਰੀਟੀ ਕਹਿੰਦੇ ਹੈਗੇ ਆ। ਉਹਨਾਂ ਨੇ ਕਿਹਾ ਵੀ ਜਦੋਂ ਇਹ ਇਲਾਕੇ ਛੁਡਾ ਲਏ ਜਾਣਗੇ ਤਾਂ ਉਸ ਤੋਂ ਬਾਅਦ ਇੱਥੇ ਕੀ ਹੋਊਗਾ। ਤਾਂ ਉਹਨਾਂ ਨੇ ਇੱਕ ਹਿੱਸਾ ਬ੍ਰਿਟਿਸ਼ ਮੈਂਡੇਟ ਰੱਖ ਲਿਆ, ਇੱਕ ਹਿੱਸਾ ਫ੍ਰੈਂਚ ਮੈਂਡੇਟ ਬਣਾਤਾ। ਇਹ ਜਿਹੜਾ ਹਿੱਸਾ ਹੈ ਜਿੱਥੇ ਹੁਣ ਇਜ਼ਰਾਈਲੀ ਤੇ ਫਲਸਤੀਨੀ ਲੜ ਰਹੇ ਆ, ਇਹ ਬ੍ਰਿਟਿਸ਼ ਮੈਂਡੇਟ ਦਾ ਹਿੱਸਾ ਬਣ ਗਿਆ ਸੀ। ਇੱਥੇ ਹੌਲੀ ਹੌਲੀ ਯੂਰਪ ਤੋਂ ਯਹੂਦੀ ਸੈਟਲਰ ਆਉਂਦੇ ਗਏ, ਕੁਛ ਉਹ ਜ਼ਮੀਨਾਂ ਖਰੀਦਦੇ ਸੀਗੇ, ਕੁਛ ਉਹ ਧੱਕੇ ਨਾਲ ਵਸਦੇ ਸੀਗੇ। ਤਾਂ 1948 ਦੇ ਵਿੱਚ ਉਹਨਾਂ ਨੇ ਇੱਕ ਆਜ਼ਾਦ ਮੁਲਕ ਦਾ ਐਲਾਨ ਕਰਤਾ ਅਗੇਂਸਟ ਹਾਂ, ਬ੍ਰਿਟੇਨ ਤੋਂ ਮੈਂਡੇਟ ਸੀ, ਪਰ ਬ੍ਰਿਟੇਨ ਨਾਲ ਮਤਲਬ ਗੱਲਬਾਤ ਹੋਈ ਵੀ ਸੀਗੀ ਕਿ ਹਾਂ ਐਲਾਨ ਕਰਾਂਗੇ। ਉਹਦੇ ਕਾਰਨ ਅਗਲੇ ਗਾਂ ਸਟ੍ਰੈਟੇਜਿਕ ਕਾਰਨ ਹੈਗੇ ਜਿਹਦੇ ਚ ਬ੍ਰਿਟੇਨ ਨੇ ਜਾਂ ਅਮਰੀਕਾ ਨੇ ਕਿਉਂ ਇੱਥੇ ਯਹੂਦੀ ਮੁਲਕ ਖੜਾ ਹੋਣ ਦਿੱਤਾ, ਉਹਨਾਂ ਦੇ ਆਪਦੇ ਇੰਟਰਸਟ ਸੀਗੇ। ਜੀ 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 ਬਰਾੜ ਸਾਹਿਬ, ਕੀ ਇਜ਼ਰਾਈਲ ਤੇ ਫਲਸਤੀਨ ਦੇ ਵਿਵਾਦ ਦਾ ਮੁੱਢ ਉਦੋਂ ਹੀ ਵੱਜ ਗਿਆ ਸੀ ਜਦੋਂ ਇਜ਼ਰਾਈਲ ਹੋਂਦ ਦੇ ਵਿੱਚ ਆਇਆ ਜੀ? ਹਾਂਜੀ, ਉਦੋਂ ਹੀ ਫਲਸਤੀਨੀਆਂ ਨਾਲ ਉਹਨਾਂ ਦੇ ਝਗੜੇ ਸ਼ੁਰੂ ਹੋ ਗਏ ਸੀ, ਅਰਬਾਂ ਨਾਲ ਝਗੜੇ ਸ਼ੁਰੂ ਹੋ ਗਏ ਸੀ। ਤੇ ਉਹਦਾ ਕਾਰਨ ਜਿਹੜਾ ਸੀਗਾ ਫਲਸਤੀਨ ਇੱਥੇ ਖੜਾ ਕਰਨ ਦਾ, ਉਹ ਇਹ ਸੀਗਾ ਕਿ ਉਸ ਟਾਈਮ ਤੱਕ ਪੈਟਰੋਲੀਅਮ ਇੰਪੋਰਟੈਂਟ ਹੋ ਗਿਆ ਸੀਗਾ ਤੇ ਉਹਨਾਂ ਨੂੰ ਇਹ ਸੀਗਾ ਕਿ ਵੀ ਇੱਥੋਂ ਆਪਾਂ ਨੂੰ ਜਿਹੜਾ ਹੈਗਾ ਪੈਟਰੋਲੀਅਮ ਕਰਕੇ ਕੁਝ ਅਰਬਾਂ ਤੇ ਨਿਗਾਹ ਰੱਖਣ ਵਾਸਤੇ ਉਹਨਾਂ ਦਾ ਇੰਟਰਸਟ ਸੀ ਅਮਰੀਕਨਸ ਦਾ, ਕਿਉਂਕਿ ਸੂਏਜ਼ ਕਨਾਲ ਨੇੜੇ ਸੀ, ਮੈਡੀਟਰੇਨੀਅਨ ਸੀ ਨੇੜੇ ਸੀ। ਹੋਰ ਇਹ ਵੈਸੇ ਵੀ ਇਤਿਹਾਸਕ ਤੌਰ ਤੇ ਵੀ ਬੜਾ ਇੰਪੋਰਟੈਂਟ ਏਰੀਆ ਰਿਹਾ। ਦੂਜਾ, ਇੱਥੋਂ ਅਰਬਾਂ ਤੇ ਵੀ ਨਿਗਾਹ ਰੱਖੀ ਜਾ ਸਕਦੀ ਸੀ, ਕੋਈ ਅੱਡੇ ਬਣਾਏ ਜਾ ਸਕਦੇ ਸੀ। ਤਾਂ ਇੱਕ ਤਰ੍ਹਾਂ ਉਹਨਾਂ ਦਾ ਇੰਟਰਸਟ ਸੀਗਾ ਇੱਥੇ ਕਿ ਯਹੂਦੀ ਸੈਟਲ ਹੋਣ ਇੱਥੇ।
ਤੇ ਦੂਜੇ ਪਾਸੇ ਜਿਹੜੇ ਫਲਸਤੀਨੀ ਸੀਗੇ ਉਹਨਾਂ ਦੀ, ਕਿਉਂਕਿ ਉਹ ਏਰੀਆ ਸੀਗਾ ਤੇ ਉਹਨਾਂ ਨੂੰ ਕੱਢਿਆ ਜਾ ਰਿਹਾ ਸੀ, ਤਾਂ ਉਸ ਟਾਈਮ ਵੀ 1948 ਦੇ ਆਸ-ਪਾਸ ਵੀ ਬਹੁਤ ਲੜਾਈਆਂ ਹੋਈਆਂ ਇੱਥੇ। ਤੇ ਇਹ ਹੋਇਆ ਕਿ ਵੀ ਕਿਵੇਂ ਨਾ ਕਿਵੇਂ ਇੱਥੇ ਫਾਈਨਲੀ ਗੱਲ ਇਹ ਹੁੰਦੀ ਸੀਗੀ ਕਿ ਟੂ ਸਟੇਟ ਸੋਲੂਸ਼ਨ, ਜਿਵੇਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਟੂ ਨੇਸ਼ਨ ਸੋਲੂਸ਼ਨ ਥਿਉਰੀ ਦਿੱਤੀ ਗਈ, ਉਹ ਇੱਥੇ ਟੂ ਸਟੇਟ ਥਿਉਰੀ ਦਿੱਤੀ ਗਈ ਕਿ ਫਲਸਤੀਨੀਆਂ ਦਾ ਦੇਸ਼ ਫਲਸਤੀਨੀਆਂ ਦਾ ਦੇਸ਼ ਬਣ ਜੂ, ਇੱਕ ਇਜ਼ਰਾਈਲੀਆਂ ਦਾ, ਦੋ ਹਿੱਸੇ ਕਰਦੀ ਇਸ ਇਲਾਕੇ ਦੇ। ਤੇ ਚੱਲਦਾ ਰਿਹਾ ਪ੍ਰੋਬਲਮ ਕਿ ਇਜ਼ਰਾਈਲ ਨੇ ਹੌਲੀ-ਹੌਲੀ ਫਿਲਸਤੀਨ ਵਾਲੇ ਪਾਸੇ ਕਬਜ਼ਾ ਲਏ। ਕਿ ਟੂ ਸਟੇਟਸ ਦੀ ਥਿਊਰੀ ਦੇ ਹਿਸਾਬ ਦੇ ਨਾਲ ਪਹਿਲਾਂ ਇਹ ਜ਼ਰੂਰੀ ਨਹੀਂ ਸੀਗਾ ਕਿ ਇਹ ਤੈਅ ਕਰ ਲੈਣ, ਇਹ ਪਤਾ ਲੱਗ ਜਾਵੇ ਕਿ ਕਿਹੜਾ ਇਲਾਕਾ ਕਿਹਦਾ ਤੇ ਕਿਹੜਾ ਕਿਹਦਾ ਜੀ? ਭੂਗੋਲਿਕ ਤੌਰ ਤੇ ਵੀ ਉਹਨਾਂ ਨੇ ਵੰਡਣੇ ਸੀ। ਜਿਹੜਾ ਵੈਸਟ ਬੈਂਕ ਦਾ ਇਲਾਕਾ ਉਹ ਦੇਣਾ ਸੀ ਫਲਸਤੀਨੀਆਂ ਨੂੰ ਪੂਰੇ ਦਾ ਪੂਰਾ ਹੀ, ਤੇ ਗਾਜ਼ਾ ਵੀ ਆਏ ਨਹੀਂ ਸੀ। ਗਾਜ਼ਾ ਜਿਵੇਂ ਹੁਣ ਜਿੰਨਾ ਛੋਟਾ ਹਿੱਸਾ ਗਾਜ਼ਾ ਦਾ ਬਣ ਗਿਆ, ਉਹ ਆਏ ਘੁੰਮਦਾ ਸੀ ਨਾਲ, ਇੱਕ ਪਾਸੇ ਸਮੁੰਦਰ ਦੇ ਨਾਲ, ਇੱਕ ਪਾਸੇ ਇਜਿਪਟ ਦੇ ਬਾਰਡਰ ਦੇ ਨਾਲ ਲੱਗਦਾ ਸੀ। ਸੋ ਪ੍ਰੀ 1967 ਤੱਕ ਇਹ ਆਏ ਰਿਹਾ ਵੀ। ਠੀਕ ਹੈ। 67 ਦੇ ਵਿੱਚ ਅਰਬਾਂ ਨੇ ਇੱਕ ਹਮਲਾ ਕੀਤਾ, ਅਰਬ ਦੇਸ਼ਾਂ ਨੇ ਕਈਆਂ ਨੇ ਮਿਲ ਕੇ ਉਹਨਾਂ ਨੇ ਇੱਕ ਹਮਲਾ ਕਰਤਾ ਇਜ਼ਰਾਈਲ ਦੇ ਵਿੱਚ, ਜਿਹਦੇ ਚ ਉਸ ਲੜਾਈ ਦੇ ਵਿੱਚ ਅਖੀਰ ਅੰਤ ਜਿੱਤ ਜਿਹੜੀ ਹੋਈ ਉਹ ਇਜ਼ਰਾਈਲ ਦੀ ਹੋਈ। ਇਜ਼ਰਾਈਲ ਨੇ ਜਦੋਂ ਧੱਕੇ ਤਾਂ ਉਹਨਾਂ ਨੇ ਇਜਿਪਟ ਦਾ ਵੀ ਬਹੁਤ ਹਿੱਸਾ, ਸਿਨਾਈ ਡੈਜ਼ਰਟ ਹੈਗਾ, ਉਹ ਸੁਏਜ਼ ਕਨਾਲ ਦੇ ਨਾਲ ਆ ਕੇ ਜਗ੍ਹਾ ਤੱਕ ਲੈ ਲਈ। ਫਿਰ ਉਧਰੋਂ ਦੂਜੇ ਪਾਸੇ ਸੀਰੀਆ ਦੀ ਇੱਕ ਬਹੁਤ ਇੰਪੋਰਟੈਂਟ ਜਗ੍ਹਾ ਹੈ ਗੋਲਾਨ ਹਾਈਟਸ, ਉਹ ਲੈ ਲਈ। ਲੈਬਨਾਨ ਦਾ ਬਹੁਤ ਹਿੱਸਾ ਨੱਪ ਲਿਆ। ਤੇ ਉਦੋਂ ਹੀ ਉਹਨਾਂ ਨੇ ਫਿਰ ਇਹ ਸਾਰਾ ਸਿਸਟਮ ਹਲਾਤਾ ਤੇ ਆਪਦੇ ਸੈਟਲਰ ਵੈਸਟ ਬੈਂਕ ਦੇ ਵਿੱਚ ਵੀ, ਤੇ ਗਾਜ਼ਾ ਪੱਟੀ ਜਿਹੜੀ ਉਹ ਛੋਟੀ ਰਹਿ ਗਈ ਆ ਉਹਨੂੰ ਅੱਧਾ ਕੱਟਤਾ ਉਸ ਟਾਈਮ ਜੀ। ਤੇ ਬਰਾੜ ਸਾਹਿਬ, ਇੱਕ ਵਾਰ ਇਹ ਵੀ ਦੌਰ ਆਉਂਦਾ ਹੈ ਕਿ ਹਮਾਸ ਨੇ 10 ਸਾਲ ਜੰਗ ਰੋਕਣ ਦੀ ਇੱਕ ਪੇਸ਼ਕਸ਼ ਰੱਖੀ ਸੀ, ਜਾਂ ਕਹਿ ਲਈ ਕਿ ਰੋਕ ਕੇ ਰੱਖੀ ਸੀ, ਤੇ ਇਹ ਵੀ ਕਿਹਾ ਗਿਆ ਸੀਗਾ ਕਿ ਵਿਵਾਦਤ ਜਿਹੜੇ ਇਲਾਕੇ ਆ ਉਹ ਸਾਨੂੰ ਦੇ ਦਿੱਤੇ ਜਾਣ ਜੀ। ਆਏ ਆ ਜੀ ਕਿ ਜਿਹੜਾ ਹਮਾਸ ਹੈਗਾ ਉਹਨਾਂ ਦਾ ਮੇਨ ਇਹ ਹੈਗਾ, ਵੈਸੇ ਉਹਨਾਂ ਦੀ ਜਿਹੜੀ ਥਿਉਰੀ ਆ, ਜਿਹੜੀ ਉਹ ਕਹਿੰਦੇ ਆ, ਉਹ ਉਹਨਾਂ ਦਾ ਤੇ PLO ਦਾ ਜਾਂ ਫਤਿਹ ਗਰੁੱਪ ਦਾ ਇੱਕ ਅੰਤਰ ਹੈਗਾ। ਫਤਿਹ ਗਰੁੱਪ ਪਹਿਲੀ ਗੱਲ ਤਾਂ ਸੈਕੂਲਰ ਗਰੁੱਪ ਹੈਗਾ, ਸੈਕੂਲਰ ਸੋਚ ਦਾ, ਮਤਲਬ ਉਹਦੇ ਧਰਮ ਨਿਰਪੱਖਤਾ ਨਾਲ ਚੱਲਦੇ ਆ। ਉਹਦੇ ਚ ਕ੍ਰਿਸਚਨ ਵੀ ਲੜਾਕੇ ਰਹੇ ਆ, ਉਹਨਾਂ ਦੇ ਈਸਾਈ ਲੜਾਕੇ ਵੀ ਰਹੇ ਆ। ਤੇ ਹਮਾਸ ਜਿਹੜਾ ਉਹ ਪਿਓਰਲੀ ਮੁਸਲਿਮ, ਸੁਨੀ ਮੁਸਲਿਮ ਗਰੁੱਪ ਹੈਗਾ, ਜਿਹਦੀ ਜਿਹੜੀ ਸਿਧਾਂਤਕ ਜਿਹੜੀ ਸੋਚ ਆ ਉਹ ਇਜਿਪਟ ਮਿਸਰ ਦੇ ਇੱਕ ਬ੍ਰਦਰਹੁੱਡ ਆ, ਮੁਸਲਿਮ ਬ੍ਰਦਰਹੁੱਡ, ਉਹਦੇ ਤੋਂ ਸਿਧਾਂਤਕ ਸੋਚ ਲੈਂਦਾ ਆਪਦੀ। ਤੇ ਹਮਾਸ ਜਿਹੜਾ ਇਜ਼ਰਾਈਲ ਦੀ ਹੋਂਦ ਨੂੰ ਕਬੂਲਦਾ ਨਹੀਂਗਾ। PLO ਜਿਹੜਾ ਹੈਗਾ ਜਾਂ ਫਤਿਹ ਗਰੁੱਪ ਜਿਹੜਾ ਹੈ, ਉਹਨੇ ਜਦੋਂ ਓਸਲੋ ਅਕੋਰਡ ਕੀਤਾ ਤਾਂ ਉਹਨੇ ਇਜ਼ਰਾਈਲ ਦੀ ਹੋਂਦ ਨੂੰ ਕਬੂਲਿਆ, ਪਰ ਉਹਨੇ ਇਹ ਕਿਹਾ ਵੀ 1967 ਦੀ ਸਿਚੁਏਸ਼ਨ ਚ ਦੁਬਾਰਾ ਆਇਆ ਜਾਵੇ ਤੇ ਟੂ ਸਟੇਟ ਮੰਨਿਆ ਜਾਵੇ। ਹਮਾਸ ਪਹਿਲਾਂ ਕਬੂਲਦਾ ਨਹੀਂ ਸੀ, ਪਰ ਹੁਣ ਉਹਦੀ ਇਹ ਜਿੱਦ ਸੀਗੀ ਵੀ 1967 ਤੋਂ ਪਹਿਲਾਂ ਵਾਲੀ ਸਿਚੁਏਸ਼ਨ ਚ ਆਇਆ ਜਾਵੇ। ਪਰ ਇਹ ਤਾਂ ਹੈ ਜਿਹੜੀ ਉਹਨਾਂ ਦੀ ਥਿਓਰੈਟੀਕਲ ਪੋਜੀਸ਼ਨ ਆ। ਉਹਨਾਂ ਦੀ ਪ੍ਰੈਕਟੀਕਲ ਪੋਜੀਸ਼ਨ ਪਿੱਛੇ ਇਹ ਹੋ ਗਈ ਸੀਗੀ ਵੀ ਤੁਸੀਂ ਸਾਨੂੰ ਤੰਗ ਨਾ ਕਰੋ, ਅਸੀਂ ਤੁਹਾਨੂੰ ਤੰਗ ਨਹੀਂ ਕਰਦੇ, ਤੇ ਤੁਸੀਂ ਅੰਦਰ, ਮਤਲਬ ਇੱਥੋਂ ਤੱਕ ਵੀ ਇੱਕ ਪੁਆਇੰਟ ਆਇਆ ਸੀ ਜਦੋਂ ਹਮਾਸ ਨੇ 300-400 ਬੰਦਾ ਅੰਦਰ ਗਜ਼ਾ ਚਲਾਇਆ ਹੋਇਆ ਸੀਗਾ ਕਿ ਵੀ ਕਿਸੇ ਤਰੀਕੇ ਨਾਲ ਵੀ ਕੋਈ ਐਸਾ ਹਮਲਾ ਇਹਨਾਂ ਤੇ ਨਾ ਹੋ ਜੇ, ਇਜ਼ਰਾਈਲੀਆਂ ਤੇ ਨਾ ਹੋ ਜੇ। ਸੋ ਇੱਕ ਤਰ੍ਹਾਂ ਕਿਤੇ ਉਹ ਕੋਆਪਰੇਟ ਕਰਦੇ ਆ ਜੀ, ਕਿਤੇ ਉਹ ਹਾਰਡ ਲਾਈਨ ਲੈਂਦੇ ਆ। ਪਰ ਜਦੋਂ ਵੀ ਉਹਨਾਂ ਦੀ ਰੈਲੇਵੈਂਸ ਖਤਮ ਹੋਣ ਲੱਗ ਜਾਏ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹ ਇੰਪੋਰਟੈਂਟ ਨਹੀਂ ਰਹੇ, ਦੂਜੇ ਹੋਰ ਵੀ ਨਿੱਕੇ ਨਿੱਕੇ ਉੱਥੇ ਇਸਲਾਮਿਕ ਜਿਹਾਦੀ ਗਰੁੱਪ ਹੈਗੇ ਆ, ਕਿ ਜਦੋਂ ਇਹ ਠੰਡੇ ਪੈ ਜਾਂਦੇ ਆ ਤਾਂ ਉਹ ਗਰਮ ਦਲ ਸ਼ੁਰੂ ਹੋ ਜਾਂਦਾ, ਤਾਂ ਉਹ ਫਿਰ ਇੱਕ ਰੈਗੂਲਰ ਉਹਨਾਂ ਨੇ ਆਪਦੇ ਲੋਕਾਂ 'ਚ ਵੀ ਇੱਕ ਰੈਲੇਵੈਂਸ ਬਣਾ ਕੇ ਰੱਖਣੀ ਹੁੰਦੀ ਹੈ, ਤੇ ਦੂਜੇ ਪਾਸੇ ਉਹਨਾਂ ਨੇ ਇਜ਼ਰਾਈਲ ਨਾਲ ਵੀ ਟੱਕਰ ਲੈ ਕੇ ਰੱਖਣੀ ਹੁੰਦੀ ਆ। ਤਾਂ ਉਸ 'ਚ ਠੰਡੇ ਗਰਮ ਉਹ ਹੁੰਦੇ ਰਹਿੰਦੇ ਆ ਜੀ ਸਮੇਂ-ਸਮੇਂ। ਆਪਾਂ ਦੇਖਦੇ ਹਾਂ ਜਦੋਂ ਫਿਲਸਤੀਨੀਆਂ ਤੇ ਜ਼ੁਲਮ ਹੋ ਰਹੇ ਸੀਗੇ ਤਾਂ ਲੋਕ ਫਿਲਸਤੀਨੀਆਂ ਦੇ ਹੱਕ ਦੇ ਵਿੱਚ ਸੀਗੇ, ਪਰ ਕਿਸ ਤਰੀਕੇ ਦੇ ਨਾਲ ਹਮਾਸ ਨੇ ਮਿਊਜ਼ਿਕ ਈਵੈਂਟ ਦੇ ਵਿੱਚ ਲੋਕਾਂ ਨੂੰ ਬੰਧਕ ਬਣਾਇਆ, ਉੱਥੇ ਗੋਲੀਆਂ ਚਲਾਈਆਂ, ਤੇ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇਹਦੀ ਚਰਚਾ ਹੋਈ। ਤੇ ਇਜ਼ਰਾਈਲ ਵੀ ਹੁਣ ਕੀ ਇੱਕ ਤਰੀਕੇ ਦੇ ਨਾਲ ਵਿਕਟਮ ਬਣ ਗਏ, ਕਿ ਇਜ਼ਰਾਈਲ ਦੁਨੀਆ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਰਿਹਾ ਕਿ ਮੈਂ ਵਿਕਟਮ ਹਾਂ ਜੀ? ਉਹ ਆਏ ਆ ਜੀ, ਆਪਾਂ ਜਿਹੜੇ ਪਰਸਪੈਕਟਿਵ ਤੋਂ ਵੇਖਦੇ ਆ ਨਾ, ਆਪਾਂ ਨੂੰ ਉਹ ਵਿਕਟਮ ਲੱਗਦਾ। ਐਕਚੁਅਲੀ ਤਾਂ ਵਿਕਟਮ ਤਾਂ ਲੋਕ ਹੈਗੇ ਹੀ ਆ ਦੋਨੇ ਪਾਸੇ ਦੇ। ਆਪਾਂ ਜੇ ਇਨਸਾਨੀਅਤ ਦੇ ਤੌਰ ਤੇ ਵੇਖੀਏ ਤਾਂ ਜਦੋਂ ਵੀ ਦੋ ਕੌਮਾਂ ਦੇ ਵਿੱਚ ਕੋਈ ਟਕਰਾ ਜਾਂਦਾ ਤਾਂ ਆਮ ਬੰਦਾ ਤਾਂ ਵਿਕਟਮ ਦੋਨੇ ਪਾਸੇ ਹੀ ਬਣਦਾ। ਪਰ ਜਦੋਂ ਆਪਾਂ ਇਹ ਕਹੀਏ ਕਿ ਇਕੱਲੇ ਇਜ਼ਰਾਈਲੀ ਵਿਕਟਮ ਆ ਜਾਂ ਹਮਾਸ ਨੇ ਉਹਨਾਂ ਨੂੰ ਵਿਕਟਮ ਬਣਾਤਾ, ਉਹ ਨਹੀਂ ਗੱਲ ਸੱਚੀ ਹੈਗੀ। ਉਹਦੇ ਵਿੱਚ ਕਾਰਨ ਇਹ ਹੈ ਕਿ ਬਹੁਤ ਹੱਦ ਤੱਕ ਇਜ਼ਰਾਈਲੀ ਵੀ ਬਹੁਤ ਦੇਰ ਦੇ ਉਹਨੂੰ ਹਲਕਾ ਹਲਕਾ ਤੰਗ ਕਰ ਰਹੇ ਸੀਗੇ, ਇਹਨਾਂ ਨੂੰ ਬਹੁਤ ਛੋਟਾ ਛੋਟਾ ਪਿਨ ਪ੍ਰਿਕਸ ਜਿਹਨਾਂ ਨੂੰ ਕਹਿੰਦੇ ਉਹ ਦੇ ਰਹੇ ਸੀਗੇ। ਜਿਵੇਂ ਹੁਣ ਪਿੱਛੇ ਉਹਨਾਂ ਦੇ ਉਹ ਮਸਜਿਦ 'ਚ ਉਹਨਾਂ ਨੇ ਆਪਦਾ ਪਾਠ ਪੂਜਾ ਕਰਨਾ ਸੀਗਾ, ਉਦੋਂ ਕੁੱਟਮਾਰ ਕੀਤੀ ਗਈ, ਬੂਟਾਂ ਸਮੇਤ ਉਹ ਅੰਦਰ ਵੜ ਗਏ, ਧੱਕਾ ਕੀਤਾ, ਤਾਂ ਉਹ ਚੀਜ਼ਾਂ ਗੁੱਸੇ 'ਚ ਹੁੰਦੀਆਂ। ਫਿਰ ਉਹਨਾਂ ਨੂੰ ਲਗਾਤਾਰ ਉਹਨਾਂ ਨੂੰ ਉੱਥੋਂ ਪੱਟ ਕੇ ਤੇ ਨਵੀਆਂ ਸੈਟਲਮੈਂਟਸ ਵੈਸਟ ਬੈਂਕ 'ਚ ਵੀ ਵਸਾ ਰਹੇ ਸੀ। ਤਾਂ
ਇਹ ਸਾਰਾ ਕੁਝ ਇਕੱਠਾ ਹੁੰਦਾ ਪਿਆ ਸੀ ਕਿਤੇ ਨਾ ਕਿਤੇ ਅੰਦਰ, ਜਿਹਦਾ ਹਮਾਸ ਦੇ ਉੱਤੇ ਵੀ ਪ੍ਰੈਸ਼ਰ ਪੈ ਰਿਹਾ ਸੀਗਾ ਕਿ ਵੀ ਕੁਝ ਰਿਸਪੌਂਡ ਕਰੇ, ਤੇ ਦੂਜੇ ਪਾਸਿਓਂ ਹਮਾਸ ਵੀ ਆਦੀ ਰੈਲੇਵੈਂਸ ਗਵਾ ਰਿਹਾ ਸੀਗਾ, ਕਿਉਂਕਿ ਦੋ ਕੰਮ ਹੋ ਰਹੇ ਸੀ। ਇੱਕ ਤਾਂ ਇਹ ਕੋਈ ਐਕਸ਼ਨ ਨਹੀਂ ਕਰਦਾ ਸੀ ਤਾਂ ਹੇਠੋਂ ਦੂਜੇ ਗਰੁੱਪ ਜਿਹੜੇ ਇਸਲਾਮਿਕ ਜਿਹਾਦੀ ਗਰੁੱਪ ਉਹ ਖੜੇ ਹੋ ਰਹੇ ਸੀ ਗਜ਼ਾ ਦੇ ਵਿੱਚ ਤੇ ਹੋਰ ਥਾਵਾਂ 'ਚ। ਜਿਹੜਾ ਕੰਮ PLO ਦੇ ਅਗੇਂਸਟ ਹਮਾਸ ਨੇ ਕੀਤਾ ਸੀ, ਹੁਣ ਉਹ ਗਰੁੱਪਸ ਇੱਧਰ ਕਰ ਰਹੇ ਸੀਗੇ। ਨਾਲ ਦੀ ਨਾਲ ਇੱਕ ਪ੍ਰੋਬਲਮ ਹੋਰ ਹੋ ਰਹੀ ਸੀ, ਜਿਹੜੀ ਕਿ ਵੀ ਅਮਰੀਕਾ ਇੱਕ ਟ੍ਰੀਟੀ ਕਰਵਾ ਰਿਹਾ ਸੀ ਸਾਊਦੀ ਅਰੇਬੀਆ 'ਚ ਤੇ ਇਜ਼ਰਾਈਲ 'ਚ। ਉਹਨੇ ਪਹਿਲਾਂ ਹੋਰ ਵੀ ਬਹੁਤ ਕਰਾਈਆਂ ਤੇ ਮਾਨਤਾ ਨੂੰ ਦੇਖ ਕਰਵਾ ਰਿਹਾ ਸੀ ਤੇ ਉਸ ਸਿਚੁਏਸ਼ਨ ਨੂੰ ਨਾਰਮਲਾਈਜ਼ ਕਰ ਰਿਹਾ ਸੀ। ਜੇ ਉਹ ਸਿਚੁਏਸ਼ਨ ਨਾਰਮਲਾਈਜ਼ ਹੋ ਜਾਂਦੀ ਸੀ ਤਾਂ ਇਹ ਜਿਹੜਾ ਫਲਸਤੀਨ ਦਾ ਜਿਹੜਾ ਝਗੜਾ ਹੈ ਜਾਂ ਕਹਿ ਲਓ ਇਹ ਸਾਈਡ ਟਰੈਕ ਹੋ ਜਾਣਾ ਸੀ, ਤਾਂ ਫਲਸਤੀਨੀਆਂ ਦੀ ਕਿਸੇ ਨੇ ਪੁੱਛਗਿੱਛ ਨਹੀਂ ਕਰਨੀ ਸੀ, ਤਾਂ ਉਹ ਨਾਰਮਲਾਈਜੇਸ਼ਨ ਰੋਕਣੀ ਸੀ। ਉਹ ਨਾਰਮਲਾਈਜੇਸ਼ਨ ਰੋਕਣ 'ਚ ਹੋਰਾਂ ਦੇ ਵੀ ਬੜਿਆਂ ਦੇ ਹੱਥ ਸੀਗੇ, ਜਿਵੇਂ ਈਰਾਨ ਦਾ ਸੀਗਾ। ਈਰਾਨ ਵੈਸੇ ਆਪਦੀਆਂ ਰੀਜ਼ਨਸ ਕਰਕੇ ਨਹੀਂ ਚਾਹੁੰਦਾ ਸੀ, ਤਾਂ ਇੱਕ ਕਿਊਮੂਲੇਟਿਵ ਜਿਹਾ ਇੱਕ ਅਸਰ ਪੈ ਗਿਆ ਕਿ ਉਹਨਾਂ ਨੇ ਉੱਥੇ ਅਟੈਕ ਕਰਦਾ। ਪਰ ਲੋਕਾਂ 'ਚ ਗੁੱਸਾ ਵੈਸੇ ਹੀ ਸੀਗਾ, ਲੋਕਾਂ 'ਚ ਗੁੱਸਾ ਇਜ਼ਰਾਈਲ ਦੇ ਅਗੇਂਸਟ ਬਹੁਤ ਜ਼ਿਆਦਾ ਸੀ, ਕਿਉਂਕਿ ਤੰਗ ਕਰਦੇ। ਪਰ ਹੁਣ ਜਦੋਂ ਬਹੁਤ ਜ਼ਿਆਦਾ ਇਜ਼ਰਾਈਲੀ ਮਰ ਗਏ ਉਸ ਟਾਈਮ, ਤਾਂ ਆਪ ਤੁਹਾਡੇ ਮੇਰੇ ਵਰਗੇ ਦੇ ਮਨ 'ਚ ਆ ਗਿਆ ਕਿ ਨਹੀਂ ਇਹ ਵੀ ਧੱਕਾ, ਵੀ ਇਹ ਧੱਕੇ ਨੂੰ ਰੋਕਣ ਵਾਸਤੇ ਹੋਰ ਧੱਕਾ ਹੋ ਗਿਆ। ਹੁਣ ਉਹ ਉਲਟਾ ਹੋ ਗਿਆ, ਹੁਣ ਅੱਜ ਹਮਲੇ ਹੋਰ ਦੂਜੇ ਪਾਸੇ ਹੋ ਗਏ। ਸੋ ਲੋਕਾਂ, ਜੇ ਆਪਾਂ ਇਹਨੂੰ ਰੀਡ ਕਰੀਏ ਤਾਂ ਦੋਨੇ ਪਾਸੇ ਨੁਕਸਾਨ ਹੋ ਰਿਹਾ, ਦੋਨੇ ਪਾਸੇ ਇਨਸਾਨੀਅਤ ਮਰ ਰਹੀ ਆ, ਤੇ ਆਪਾਂ ਕਿਸੇ ਇੱਕ ਸਾਈਡ ਦਾ ਪੱਖ ਲੈਂਦੇ ਠੀਕ ਨਹੀਂ ਲੱਗਦੇ ਉਹਦੇ ਵਿੱਚ। ਉਹ ਵੀ ਨਜਾਇਜ਼ ਆ ਤੇ ਉਹ ਵੀ ਗਲਤ ਹੈਗਾ ਜੀ। ਜੀ ਬਰਾੜ ਸਾਹਿਬ, ਹਮਾਸ ਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਸਵਾਲ ਨੇ ਜੀ, ਕਿ ਇਹ ਹਥਿਆਰਬੰਦ ਹੈ ਤੇ ਇਹ ਸੱਤਾ ਕਿਵੇਂ ਚਲਾ ਰਹੇ ਨੇ। ਇੱਕ ਪਾਸੇ ਹਥਿਆਰ ਚਲਾ ਰਹੇ ਨੇ, ਦੂਜੇ ਪਾਸੇ ਸੱਤਾ ਚਲਾ ਰਹੇ ਨੇ, ਤੇ ਇਹਨਾਂ ਨੂੰ ਫੰਡਿੰਗ ਕਿੱਥੋਂ ਹੋ ਰਹੀ ਹੈ ਜੀ? ਹਮਾਸ ਹੋਇਆ, ਹਿਜ਼ਬੁੱਲਾ ਹੋਇਆ, ਇਹ ਜਿੰਨੇ ਵੀ ਅਦਾਰੇ ਆ ਨਾ ਜੀ, ਇਹ ਟਵਿਨ ਸਟ੍ਰੈਟਜੀ ਫੋਲੋ ਕਰਦੇ ਆ। ਇੱਕ ਪਾਸੇ ਇਹ ਮਿਲੀਟੈਂਟ ਸਟ੍ਰੈਟਜੀ ਫੋਲੋ ਕਰਦੇ ਆ, ਤੇ ਨਾਲ ਦੀ ਨਾਲ ਇਹਨਾਂ ਦਾ ਇਹ ਹੁੰਦਾ ਕਿ ਅਸੀਂ ਇਕੱਲੇ ਮਿਲੀਟੈਂਟ ਨਹੀਂ ਗੇ, ਅਸੀਂ ਪੋਲੀਟੀਕਲ ਬਾਡੀ ਵੀ ਆ। ਮਤਲਬ ਦੋ ਤਰ੍ਹਾਂ ਦੀਆਂ, ਇੱਕੋ ਆਰਗੇਨਾਈਜੇਸ਼ਨ ਦੋ ਰੂਪ ਹੁੰਦੇ ਆ। ਇੱਕ ਉਹਦਾ ਮਿਲੀਟੈਂਟ ਪੱਖ ਹੁੰਦਾ, ਇੱਕ ਉਹਦਾ ਪੋਲੀਟੀਕਲ ਪੱਖ ਹੁੰਦਾ। ਜਿਹੜਾ ਪੋਲੀਟੀਕਲ ਪੱਖ ਆ ਉਹ ਸਾਰਾ ਕੁਝ ਕੰਮ ਕਰਦਾ, ਜਿਹੜੇ ਵੈਲਫੇਅਰ ਦੇ ਜਾਂ ਦੂਜੇ ਕੰਮ ਹੁੰਦੇ ਹੈਗੇ ਆ। ਰਹੀ ਗੱਲ ਉਹਦੀ ਫੰਡਿੰਗ ਦੀ, ਤਾਂ ਉਹਦੀ ਫੰਡਿੰਗ ਦੋ ਹਿੱਸਿਆਂ ਤੋਂ ਆਉਂਦੀ ਹੈ ਜੀ, ਲਾਰਜਲੀ ਦੋ ਉਹਦੇ ਸੋਰਸਿਸ ਹੈਗੇ ਆ। ਇੱਕ ਤਾਂ ਉਹ ਦੇਸ਼ ਉਹਦੀ ਫੰਡਿੰਗ ਕਰਦੇ ਆ ਜਿਹੜੇ ਮਿਲੀਟੈਂਸੀ ਵਾਲੀ ਉਹਦੀ ਫੰਡਿੰਗ ਕਰਦੇ, ਜਿਵੇਂ ਉਹਨਾਂ ਨੂੰ ਰਾਕਟ ਸਪਲਾਈ ਕਰਦੇ ਆ ਜਾਂ ਰਾਕਟ ਦਿੰਦੇ ਆ ਜਾਂ ਕੁਝ ਕਰਦੇ ਆ, ਉਹ ਲਾਰਜਲੀ ਉਹਨਾਂ ਨੂੰ ਹੈ ਜੀ ਹਿਜ਼ਬੁੱਲਾ ਜਾਂ ਇਰਾਨ, ਹਾਂ ਉਹਨਾਂ ਨੂੰ ਹਿਜ਼ਬੁੱਲਾ ਤੇ ਈਰਾਨ ਤੋਂ ਉਹ ਆਉਂਦੇ ਆ, ਸ਼ੀਆ ਮੁਲਕਾਂ ਤੋਂ। ਵਿੱਚੋਂ ਇੱਕ ਵਾਰੀ ਰੁਕ ਗਿਆ ਸੀਗਾ ਸੀਰੀਆ ਨਾਲ, ਜਦੋਂ ਕਨਫਲਿਕਟ ਹੋ ਗਿਆ ਸੀ, ਉਦੋਂ ਹਮਾਸ ਡਿਫਰੈਂਟ ਸਟੈਂਡ ਲੈ ਗਿਆ ਸੀ, ਤਾਂ ਕੁਝ ਸਾਲ ਰੁਕਿਆ ਰਿਹਾ ਉਹ। ਪਰ ਦੁਬਾਰਾ ਹੁਣ ਉਹਨਾਂ ਦਾ ਪੈਚਅਪ ਹੋ ਗਿਆ ਤੇ ਉਹ ਦੁਬਾਰਾ ਉਹਨਾਂ ਨੂੰ ਈਰਾਨ ਤੇ ਹਿਜ਼ਬੁੱਲਾ ਤੋਂ ਮਿਲਦੇ ਆ। ਦੂਜੇ ਪਾਸੇ ਜਿਹੜੀ ਹਿਊਮਨਟੇਰੀਅਨ ਏਡ ਆਉਂਦੀ ਆ ਨਾ ਜੀ, ਹੋਰ ਮੁਲਕਾਂ ਤੋਂ, ਚਾਹੇ ਉਹ ਯੂਰਪ ਦੇ ਮੁਲਕਾਂ ਤੋਂ ਆਉਂਦੀ ਆ, ਸਾਊਦੀ ਅਰੇਬੀਆ ਤੋਂ ਵੀ ਆਉਂਦੀ ਆ, ਸਵੀਡਨ ਤੋਂ ਵੀ ਆਉਂਦੀ ਆ, ਐ ਬਹੁਤ ਮੁਲਕਾਂ ਤੋਂ ਆਉਂਦੀ ਆ, ਗਜ਼ਾ 'ਚ ਆਉਂਦੀ ਆ। ਉਹਦੇ ਉੱਤੇ ਵੀ ਉਹਨਾਂ ਦਾ ਕੰਟਰੋਲ ਹੁੰਦਾ, ਜਿਹਦੇ ਰਾਹੀਂ ਉਹ ਕਹਿੰਦੇ ਵੀ ਅਸੀਂ ਇਸ ਤਰੀਕੇ ਦੇ ਵੈਲਫੇਅਰ ਦੇ ਕੰਮ ਵੀ ਕਰਦੇ। ਡਾਕਟਰ ਸਾਹਿਬ, ਆਪਾਂ ਦੇਖਦੇ ਹਾਂ ਕਿ ਸ਼ੀਆ ਤੇ ਸੁੰਨੀ ਭਾਈਚਾਰੇ ਦਾ ਆਪਸ ਵਿੱਚ ਝਗੜਾ ਦੇਖਿਆ ਜਾਂਦਾ। ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹ ਝਗੜਾ ਚੱਲਦਾ ਹੈ, ਪਰ ਇੱਥੇ ਉਹ ਇਕੱਠੇ ਨੇ, ਮਤਲਬ ਕਿ ਈਰਾਨ ਹਮਾਸ ਦਾ ਸਾਥ ਦੇ ਰਿਹਾ ਜੀ। ਇਹਨੂੰ ਤੁਸੀਂ ਕਿਵੇਂ ਦੇਖਦੇ ਆ ਜੀ? ਦੇਖੋ, ਇੱਕ ਨਾ ਜਦੋਂ ਨੇਸ਼ਨ ਸਟੇਟਸ ਬਣਨੀਆਂ ਸ਼ੁਰੂ ਹੋਈਆਂ, ਉਦੋਂ ਇੱਕ ਪਾਦਰੀ ਸੀਗਾ, ਜਿਹੜਾ ਕਿ ਕੈਥੋਲਿਕ ਪਾਦਰੀ ਸੀਗਾ, ਪੋਪ ਨੇ ਲਾਇਆ ਹੋਇਆ ਸੀ ਫਰਾਂਸ ਦੇ ਰਾਜੇ ਕੋਲੇ। ਉਦੋਂ ਆਹੀ ਮਸਲਾ ਯੂਰਪ ਦੀਆਂ ਸਟੇਟਾਂ 'ਚ ਹੁੰਦਾ ਸੀਗਾ ਕਿ ਪ੍ਰੋਟੈਸਟੈਂਟਸ ਤੇ ਕੈਥੋਲਿਕਸ ਇੱਕ ਪਾਸੇ ਹੋ ਜਾਂਦੇ ਸੀ, ਪ੍ਰੋਟੈਸਟੈਂਟਸ ਇੱਕ ਪਾਸੇ ਹੋ ਜਾਂਦੇ ਸੀ। ਤਾਂ ਉਦੋਂ ਜਿਹੜੀਆਂ ਯੂਰਪ ਦੀਆਂ ਮਿਡਲ ਸਟੇਟਸ ਆ, ਜਿਵੇਂ ਆਸਟਰੀਆ ਦੇ ਆਸੇ ਪਾਸੇ ਦੀਆਂ ਜਾਂ ਜਰਮਨੀ ਦੇ ਆਸੇ ਪਾਸੇ, ਬਹੁਤ ਜ਼ਿਆਦਾ ਨਿੱਕੇ ਨਿੱਕੇ ਹੈਬਸਬਰਗ ਇੰਪਾਇਰ ਤੋਂ ਪਰਾਂ ਪੂਰਾ, ਉਹ ਜਿਹੜੀਆਂ ਸੀਗੀਆਂ ਉਹ ਸਾਰੀਆਂ ਪ੍ਰੋਟੈਸਟੈਂਟ ਸੀਗੀਆਂ, ਤੇ ਹੈਬਸਬਰਗ ਇੰਪਾਇਰ ਕੈਥੋਲਿਕ ਸੀਗਾ। ਤੇ ਉਹ ਮੰਕ ਜਿਹੜਾ ਸੀਗਾ, ਪਾਦਰੀ ਸੀਗਾ, ਜਿਹੜਾ ਰਾਜੇ ਦਾ ਸਲਾਹਕਾਰ ਸੀ, ਉਹਨੇ ਉਹਨੂੰ ਰਿਸ਼ਲੂ ਉਹਦਾ ਨਾਂ ਸੀ, ਤੇ ਉਹਨੇ ਆਖਿਆ ਕਿ ਵੀ ਉਹਨੇ ਪਹਿਲੀ ਵਾਰ ਇੱਕ ਵਰਡ ਦਾ, ਜਿਹਨੂੰ ਆਪਾਂ ਅੱਜ ਕੱਲ੍ਹ ਕਹਿੰਦੇ ਕਿ ਨੈਸ਼ਨਲ ਇੰਟਰਸਟ ਕੀ ਹੈ, ਉਹਨੂੰ ਰੀਜ਼ਨ ਦੀ ਅਟੈਟ ਕਹਿੰਦੇ ਹੈਗੇ ਉਹ ਆਦੀ ਭਾਸ਼ਾ 'ਚ, ਪਰ ਨੈਸ਼ਨਲ ਇੰਟਰਸਟ ਦਿੱਤਾ। ਉਹ ਕਹਿੰਦਾ ਵੀ ਜਿਹੜੇ ਦੇਸ਼ ਆ ਉਹ ਇਹ ਨਹੀਂ ਵੇਖਣਾ ਚਾਹੀਦਾ ਉਹਨਾਂ ਨੂੰ ਕਿ ਉਹਨਾਂ ਦਾ ਧਰਮ ਕੀ ਆ, ਉਹ ਕਿਹੜੇ ਚੀਜ਼ ਨੂੰ ਫੋਲੋ ਕਰਦੇ, ਉਹਨਾਂ ਨੂੰ ਆਪਦੇ ਨੇਸ਼ਨ ਦਾ ਇੰਟਰਸਟ ਵੇਖਣਾ ਚਾਹੀਦਾ। ਸੋ ਈਰਾਨ ਦਾ ਜਿਹੜਾ ਇੰਟਰਸਟ ਆ ਅੱਜ, ਈਰਾਨ ਦਾ ਜਿਹੜਾ ਆਪਦਾ ਉਹਦਾ ਜਿਹੜਾ ਵਫਾਦ ਆ, ਉਹ ਇਸ 'ਚ ਹੈਗਾ ਕਿ ਉਹ ਕਿਵੇਂ ਨਾ ਕਿਵੇਂ ਇਜ਼ਰਾਈਲ ਦਾ ਟਕਰਾਅ ਰੱਖੇ, ਤੇ ਦੂਜਾ ਸਾਊਦੀ ਅਰੇਬੀਆ ਤੇ ਇਜ਼ਰਾਈਲ ਦੀ ਨਾਰਮਲਾਈਜੇਸ਼ਨ ਨਾ ਹੋਣ ਦੇਵੇ। ਉਹਦੇ ਵਿੱਚ ਹਮਾਸ ਉਹਦੇ ਵਾਸਤੇ ਬਹੁਤ ਇੰਪੋਰਟੈਂਟ ਹੈਗਾ। ਦੂਸਰਾ, ਈਰਾਨ ਜਿਹੜਾ ਉਹ ਅਮਰੀਕਾ ਦੇ ਖੇਮੇ ਦੇ ਅਗੇਂਸਟ ਵੀ ਖੜਾ ਹੈ,
ਤੇ ਜੇ ਉਹ ਖੜੇ ਹੋਣ ਕਰਕੇ ਉਹਨੂੰ ਇਹ ਹੈਗਾ ਕਿ ਵੀ ਉਹ ਇੱਕ ਐਸੀ ਲੜਾਈ ਲੜਦਾ ਜਿਹੜੀ ਅਨਕਨਵੈਨਸ਼ਨਲ ਲੜਾਈ ਆ। ਤਾਂ ਹਿਜ਼ਬੁੱਲਾ ਹੋਇਆ, ਹਮਾਸ ਹੋਇਆ, ਯਮਨ ਦੇ ਵਿੱਚ ਹਾਊਥੀ ਹੋਏ, ਉਹ ਸਾਰੇ ਉਹਦੇ ਅੰਗ ਹੀ ਹੈਗੇ ਆ, ਸਮਝ ਲਓ, ਜਿਹੜੇ ਬਾਹਰ ਲੜ ਰਹੇ ਆ। ਸੋ ਹਮਾਸ ਉਹਦੇ ਨੈਸ਼ਨਲ ਇੰਟਰਸਟ ਨੂੰ ਪੂਰਾ ਕਰਦਾ ਹੈ। ਹਾਂ, ਧਾਰਮਿਕ ਤੌਰ ਤੇ ਜ਼ਰੂਰ ਉਹਨਾਂ ਦੀ ਸੋਚ ਤੇ ਸੇਧ ਅੱਡ-ਅੱਡ ਹੋ ਸਕਦੀ ਜੀ। ਬਰਾੜ ਸਾਹਿਬ, ਅਕਸਰ ਇਹ ਕਿਹਾ ਜਾਂਦਾ ਕਿ ਜੇਕਰ ਅਰਬ ਇਕੱਠੇ ਹੋ ਗਏ ਤਾਂ ਦਿੱਕਤ ਹੋ ਸਕਦੀ ਹੈ, ਪਰ ਜਿਸ ਤਰੀਕੇ ਦੇ ਨਾਲ ਫਿਲਸਤੀਨੀਆਂ ਤੇ ਜ਼ੁਲਮ ਹੋਇਆ, ਤੇ ਕੀ ਇਹ ਜ਼ੁਲਮ ਅਰਬਾਂ ਨੂੰ ਇਕੱਠੇ ਨਹੀਂ ਕਰੇਗਾ? ਜਿਸ ਤਰੀਕੇ ਦਾ ਦੂਜਾ ਵੈਸਟ ਦੇ ਮੁਲਕਾਂ ਦਾ ਸਟੈਂਡ ਹੈ ਜੀ, ਉਹ ਕੀ ਅਰਬਾਂ ਨੂੰ ਇਕੱਠੇ ਨਹੀਂ ਕਰ ਰਿਹਾ? ਯਾਰ ਵੀ ਜੋ ਵੇਖੋ, ਹਮਾਸ ਆਪਦੇ ਆਬਜੈਕਟਿਵ ਚ ਬਹੁਤ ਮਤਲਬ ਹਾਲੇ ਤੱਕ ਉਹ ਆਪਦਾ ਆਬਜੈਕਟਿਵ ਅਚੀਵ ਕਰਦਾ ਲੱਗ ਰਿਹਾ ਹੈ। ਉਹ ਪੂਰੀ ਤਰ੍ਹਾਂ ਪੋਲਰਾਈਜੇਸ਼ਨ ਕਰਨ ਚ ਕਾਮਯਾਬ ਹੋ ਗਿਆ। ਉਹ ਪੂਰੀ ਤਰ੍ਹਾਂ ਦੋਨਾਂ ਨੂੰ ਅਰਬਾਂ ਨੂੰ ਅਰਬ ਚਾਹੇ ਜਿਹੜੀਆਂ ਸਟੇਟਸ ਦੇ ਉਹਨਾਂ ਦੇ ਕਿੰਗਸ ਹੈਗੇ ਆ ਜਾਂ ਉਹਨਾਂ ਦੇ ਰੂਲਰ ਹੈਗੇ ਆ, ਉਹ ਚਾਹੇ ਹਲੇ ਅਮਰੀਕਾ ਨਾਲ ਅੰਦਰ ਖਾਤੇ ਕੁਝ ਰੱਖ ਰਹੇ ਹੋਣ, ਪਰ ਉੱਥੇ ਐਡੀ ਵੱਡੀ ਲਹਿਰ ਉੱਠ ਖੜੀ ਹੈ ਲੋਕਾਂ ਦੇ ਵਿੱਚ ਕਿ ਹੁਣ ਉਹਨਾਂ ਨੂੰ ਇਜ਼ਰਾਈਲ ਦੇ ਨਾਲ ਨਾਰਮਲ ਰਿਲੇਸ਼ਨਸ਼ਿਪ ਨਹੀਂ ਰੱਖ ਸਕਦੇ। ਇੱਥੋਂ ਤੱਕ ਕਿ ਇਜਿਪਟ ਦਾ ਇਹ ਰੌਲਾ ਪੈ ਗਿਆ ਕਿ ਕਨੈਕਸ਼ਨ ਤੋੜੋ, ਜਿਹੜਾ ਪੁਰਾਣਾ ਠੀਕ ਕੀਤਾ ਉਹ ਵੀ ਤੋੜੋ। ਇਸੇ ਤਰ੍ਹਾਂ ਜਾਰਡਨ ਚ ਰੌਲਾ ਪਿਆ ਹੋਇਆ। ਇਸੇ ਤਰੀਕੇ ਨਾਲ ਹੀ ਹੁਣ ਸਾਊਦੀ ਅਰੇਬੀਆ ਦੇ ਲੋਕ ਬੜਾ ਵਿਰੋਧ ਕਰ ਰਹੇ ਆ। ਤੇ ਦੂਜੇ ਪਾਸੇ ਇਰਾਨ, OIC ਦੇ ਮੀਟਿੰਗ, ਉਹਨਾਂ ਨੂੰ ਮਤਲਬ ਇੱਥੋਂ ਤੱਕ ਪ੍ਰੈਸ਼ਰ ਪੈ ਗਿਆ ਕਿ ਬਾਈਡਨ ਨਾਲ ਉਹਨਾਂ ਨੇ ਮੀਟਿੰਗ ਵੀ ਨਹੀਂ ਕੀਤੀ। ਮਤਲਬ ਜਾਣਾ ਸੀ ਉਹਨੇ ਜਾਰਡਨ ਮੀਟਿੰਗ ਵਾਸਤੇ, ਪਰ ਉਹ ਮੀਟਿੰਗ ਵੀ ਕੈਂਸਲ ਹੋ ਗਈ। ਮਤਲਬ ਇੱਕ ਤਰ੍ਹਾਂ ਪੋਲਰਾਈਜੇਸ਼ਨ ਪੂਰੀ ਹੋ ਗਈ ਆ ਉਸ ਇਲਾਕੇ 'ਚ, ਤੇ ਲੋਕਾਂ ਦਾ ਦਬਾਅ ਵੀ ਬਹੁਤ ਵੱਧ ਗਿਆ ਜੀ। ਮਤਲਬ ਮੈਂ ਜਿਵੇਂ ਆਪਾਂ ਮੋਟਾ ਕਹੀਏ ਵੀ ਕਿਸਾਨ ਮੋਰਚਾ ਮੂਵਮੈਂਟ ਉਹਨਾਂ ਦੀ ਮਤਲਬ ਉਹ ਹੋ ਗਈ ਹੈ, ਜਿਵੇਂ ਕਿ ਉਦੋਂ ਪੰਜਾਬ ਦਾ ਹਰ ਨਾਗਰਿਕ ਸੀ, ਚਾਹੇ ਉਹ ਹਿੰਦੂ, ਸਿੱਖ, ਸ਼ਹਿਰੀ, ਪੰਜਾਬੀ, ਜੋ ਵੀ ਸੀ, ਉਹ ਕਿਸਾਨ ਮੋਰਚੇ ਦੇ ਨਾਲ ਸੀ। ਉਧਰੋਂ ਸਰਕਾਰ ਦੂਜੇ ਪਾਸੇ ਸੀ। ਤਾਂ ਉਹ ਬਿਲਕੁਲ ਉਵੇਂ ਉਹਨਾਂ ਦਾ ਹੋ ਗਿਆ ਕਿ ਇੱਕ ਤਰ੍ਹਾਂ ਸਾਰੇ ਦੇ ਸਾਰੇ ਉਹ ਇਕੱਠੇ ਹੋ ਕੇ ਇਜ਼ਰਾਈਲ ਦੇ ਅਗੇਂਸਟ ਖੜੇ ਹੈਗੇ। ਕਿ ਇਸ ਤੋਂ ਪਹਿਲਾਂ ਫਿਲਸਤੀਨੀਆਂ ਤੇ ਜ਼ੁਲਮਾਂ ਦੀ ਜੋ ਹੁਣ ਚਰਚਾ ਹੋ ਰਹੀ ਹੈ, ਕਿ ਨਹੀਂ ਹੋ ਰਹੀ ਸੀ, ਹੁਣ ਦੀ ਜੰਗ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੌਣ ਜ਼ਿਆਦਾ ਪੀੜਤ ਨੇ? ਮਤਲਬ ਕਿ ਇਹ ਵੀ ਦੱਸਣ ਦੇ ਵਿੱਚ ਫਿਲਸਤੀਨੀ ਕਾਮਯਾਬ ਰਹੇ ਨੇ, ਜਾਂ ਹਮਾਸ ਕੀ ਅਸੀਂ ਵੀ ਪੀੜਤ, ਅਸੀਂ ਵੀ ਵਿਕਟਮ ਹਾਂ ਜੀ? ਦੇਖੋ, ਆਪਣੇ ਸਾਹਮਣੇ ਹੀ ਆ ਹੁਣ, ਹਨਾ। ਪਹਿਲਾਂ ਆਪਾਂ ਨੂੰ ਲੱਗਦਾ ਪੈਲੇਸਟਾਈਨ ਇਸ਼ੂ ਆਪਣੇ ਬਿਲਕੁਲ ਸਾਹਮਣੇ ਨਹੀਂ ਸੀਗਾ। ਹੁਣ ਠੀਕ ਹੈ, ਹੁਣ ਜ਼ੁਲਮ ਉਸ ਸਮੇਂ ਨਾਲੋਂ ਆਏ ਹੁਣ ਤਾਂ ਬੰਬਾਰਡਮੈਂਟ ਹੀ ਹੋ ਰਹੀ ਹੈ, ਪਰ ਹੁਣ ਆਪਾਂ ਨੂੰ ਜਿੱਥੇ ਅੱਜ ਤੋਂ ਪਹਿਲਾਂ ਆਪਾਂ ਨੂੰ ਯਹੂਦੀ ਲੱਗਦਾ ਸੀ ਕਿ ਵੀ ਇਹੀ ਕਿਤੇ ਇਹਨਾਂ ਦੇ ਉਲਟੀ ਜ਼ੁਲਮ ਹੋਇਆ, ਤਾਂ ਆਪਾਂ ਦੇ ਸਾਹਮਣੇ ਹੁਣ ਜੋ ਹਾਲਾਤ ਆ ਰਹੇ ਉਹ 'ਚ ਆਪਾਂ ਨੂੰ ਪਤਾ ਲੱਗਦਾ ਹੈ ਕਿ ਵੀ ਇਹ ਜਦੋਂ ਇੱਕ ਧਿਰ ਬਣ ਜਾਂਦੀ ਹੈ, ਜਦੋਂ ਇੱਕ ਨੇਸ਼ਨ ਸਟੇਟ ਬਣ ਜਾਂਦੀ ਹੈ, ਤਾਂ ਉਹ ਆਪ ਜਿਹਨੇ ਇੰਨੀ ਸਫਰਿੰਗ ਕੀਤੀ ਹੈ, ਖੁਦ 2000 ਸਾਲ ਔਖੇ ਹੋਏ ਆ, ਉਹ ਵੀ ਕਿੰਨਾ ਜ਼ੁਲਮ ਢਾ ਸਕਦੇ ਆ ਦੂਜੇ ਦੇ ਉੱਤੇ। ਤੇ ਇਹ ਫਿਰ ਉਹੀ ਗੱਲ ਮੈਂ ਕਰਦਾ ਕਿ ਇਹਦੇ ਵਿੱਚ ਨਾ ਆਪਾਂ ਜਦੋਂ ਇਨਵੋਲਵ ਹੋ ਜਾਂਦੇ ਆ ਕਿ ਵੀ ਇਹ ਧਰਮਾਂ 'ਚ ਇਹਨਾਂ ਚੀਜ਼ਾਂ 'ਚ, ਇਹ ਨਹੀਂ ਹੁੰਦਾ। ਨੈਸ਼ਨਲ ਇੰਟਰਸਟ ਜਿਹੜੇ ਹੁੰਦੇ ਆ, ਇਹ ਲੋਕਾਂ ਦੇ ਧਿਰਾਂ ਦੇ ਜਿਹੜੇ ਇੰਟਰਸਟ ਹੁੰਦੇ, ਉਹ ਇੰਨੇ ਹਾਵੀ ਹੋ ਜਾਂਦੇ ਆ ਕਿ ਉਹ ਦੂਜਿਆਂ ਨੂੰ ਵੀ ਕ੍ਰਸ਼ ਕਰਨ ਤੱਕ ਜਾਂਦੇ ਆ ਜੀ ਉਸ ਟਾਈਮ। ਜੀ। ਬਰਾੜ ਸਾਹਿਬ, ਅਮਰੀਕਾ ਦੀ ਕੂਟਨੀਤੀ ਨੂੰ ਤੁਸੀਂ ਕਿਵੇਂ ਦੇਖਦੇ ਆ ਜੀ? ਇਜ਼ਰਾਈਲ ਦੇ ਮਾਮਲੇ 'ਚ ਵੇਖੋ, ਪਹਿਲੀ ਗੱਲ ਤਾਂ ਜੋ ਬਾਈਡਨ ਕਰਨਾ ਚਾਹੁੰਦਾ ਸੀ ਜਾਂ ਜੋ ਅਮਰੀਕਾ ਕਰਨਾ ਚਾਹੁੰਦਾ ਸੀ, ਉਹਦੇ 'ਚ ਉਹ ਬੁਰੀ ਤਰ੍ਹਾਂ ਫੇਲ ਹੋ ਗਏ ਆ ਜੀ। ਠੀਕ ਹੈ ਜੀ, ਉਹ ਬਿਲਕੁਲ ਆਲਮੋਸਟ ਫੇਲੀਅਰ। ਉਹਨਾਂ ਦੀ ਆਬਜੈਕਟਿਵ ਇੱਕ ਵਾਰੀ ਤਾਂ ਪੋਸਟਪੋਨ ਹੋ ਗਿਆ, ਜੋ ਨਾਰਮਲਾਈਜੇਸ਼ਨ ਕਰਨਾ ਚਾਹੁੰਦਾ ਸੀ। ਬਟ ਇਹਦੇ ਇਲਾਵਾ ਜਿਹੜੀ ਵੱਡੀ ਗੱਲ ਆ, ਮੇਰਾ ਖਿਆਲ ਨਾਲ ਅਮਰੀਕਾ ਨੰਗਾ ਵੀ ਹੋਇਆ ਆਪਦੇ ਮੋਰਲ ਰਾਈਟਸ ਦੇ ਵਿੱਚ। ਵੇਖੋ, UNO ਦੇ ਵਿੱਚ ਉਹ ਵੀਟੋ ਕਰ ਰਿਹਾ ਹਿਊਮੈਨਿਟੇਰੀਅਨ ਏਡ ਨੂੰ, ਇਧਰੋਂ ਆ ਕੇ ਕਹਿੰਦਾ ਹਿਊਮੈਨਿਟੇਰੀਅਨ ਏਡ ਵੀ ਦੇਵਾਂਗੇ, ਉਧਰੋਂ ਬਾਈਡਨ ਕੁਛ ਕਹਿੰਦਾ, ਇੱਥੋਂ ਤੱਕ ਕਿ ਉਹਦੇ ਆਪਦੇ ਆਫੀਸ਼ੀਅਲਸ ਵੀ ਛੱਡ ਰਹੇ ਆ ਉਹਨੂੰ, ਤੇ ਅੰਦਰੋਂ ਵੀ ਕ੍ਰਿਟਿਸਿਜ਼ਮ ਹੋਣਾ ਸ਼ੁਰੂ ਹੋ ਗਿਆ ਵੀ ਕਿ ਇੰਨੇ ਜ਼ੁਲਮ ਨੂੰ ਤੂੰ ਕਿਵੇਂ ਸਹੀ ਕਹਿ ਸਕਦਾ। ਸੋ ਅਮਰੀਕਾ ਜਿਹੜਾ ਇੱਕ ਮੋਰਲ ਰਾਈਟ ਲੈਂਦਾ ਹੁੰਦਾ ਸੀ, ਜਿਹੜਾ ਉਹ ਕਹਿੰਦਾ ਸੀਗਾ ਕਿ ਨਹੀਂ ਜੀ, ਅਸੀਂ ਤਾਂ ਸੱਚੇ ਸੁੱਚੇ ਹਾਂ, ਅਸੀਂ ਤਾਂ ਸੱਚ ਨਾਲ ਖੜਦੇ ਹਾਂ, ਓਪਨ ਸੁਸਾਇਟੀਜ਼ ਨਾਲ ਖੜਦੇ ਹਾਂ, ਫਰੀਡਮ ਆਫ ਸਪੀਚ ਦਿੰਦੇ ਆ, ਬੰਦੇ ਦੇ ਹੱਕ ਦੇ ਵਿੱਚ ਖੜਦੇ ਆ, ਉਹ ਸਾਰਾ ਨੰਗਾ ਹੋ ਗਿਆ। ਹਾਂ ਠੀਕ ਹੈ, ਉਹਨਾਂ ਦੇ ਆਪਦੇ ਦੇਸ਼ ਦੇ ਵਿੱਚ ਉਹ ਲੋਕਾਂ ਨੂੰ ਦੇ ਰਹੇ ਆ ਹੱਕ ਕਿ ਤੁਸੀਂ ਬੋਲ ਲਓ, ਕਰ ਲਓ, ਪਰ ਉਹ ਐਵੇਂ ਹੀ, ਉਹ ਤਾਂ ਜਿਵੇਂ ਸੇਫਟੀ ਵਾਲ, ਪ੍ਰੈਸ਼ਰ ਕੁੱਕਰ ਦੀ ਸੀਟੀ ਮਾਰਨ ਵਾਲੀ ਗੱਲ ਆ। ਪਰ ਸੱਚਾਈ ਇਹ ਅੱਜ ਦੀ ਡੇਟ 'ਚ ਕਿ ਜਿੱਥੇ ਇਨਸਾਨੀਅਤ ਦੇ ਉੱਤੇ ਇੰਨਾ ਹਮਲਾ ਹੋ ਰਿਹਾ, ਉੱਥੇ ਅਮਰੀਕਾ ਹਾਹਾਕਾਰ ਮੱਚੀ ਵੀ ਹੈ, ਪਰ ਅਮਰੀਕਾ ਜਰਵਾਣੇ ਦੇ ਨਾਲ ਖੜਾ ਹੈ, ਮਜਲੂਮ ਦੇ ਨਾਲ ਨਹੀਂ ਖੜਾ। ਕੀ ਨੇਤਨਯਾਹੂ ਦੀ ਜੇਕਰ ਗੱਲ ਕਰੀਏ, ਨੇਤਨਯਾਹੂ ਨੂੰ ਦੇਸ਼ ਦੇ ਅੰਦਰੋਂ ਵੀ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ? ਜਿਸ ਤਰੀਕੇ ਦੇ ਨਾਲ ਉੱਥੇ ਗੱਠਜੋੜ ਸਰਕਾਰ ਬਣੀ ਸੀ, ਜਿਸ ਤਰੀਕੇ ਦੇ ਨਾਲ ਮੁਸਾਦ ਦਾ ਫੇਲੀਅਰ ਰਿਹਾ, ਕਿ ਅੰਦਰੋਂ ਵੀ ਕੁਝ ਚੱਲ ਰਿਹਾ ਜੀ ਇਜ਼ਰਾਈਲ ਦੇ? ਨਹੀਂ, ਇੱਕ ਤਾਂ ਵੇਖੋ ਟੋਟਲ ਫੇਲੀਅਰ ਆ ਨੇਤਨਯਾਹੂ ਦੀ ਪਾਲਿਸੀਜ਼ ਦਾ, ਤੇ ਉਹਦੀ ਗਵਰਨਮੈਂਟ ਦਾ ਫੇਲੀਅਰ ਤਾਂ ਹੈਗਾ ਹੀ ਆ। ਪਰ ਉਹਦੇ ਉੱਤੇ ਵੀ ਪ੍ਰੈਸ਼ਰ ਸੀਗੇ, ਕਿਉਂਕਿ ਉਹ ਇੱਕ ਤਰ੍ਹਾਂ ਆਪ ਵੀ ਉਹ ਬਹੁਤ ਵੱਡਾ ਰਾਈਟ ਵਿੰਗ ਹੈਗਾ, ਪਰ ਉਹ ਲੜਦਾ ਘੱਟ ਸੀ, ਬੋਲਦਾ ਜ਼ਿਆਦਾ ਹੁੰਦਾ ਸੀ। ਪਰ ਐਤਕੀ ਵਾਰ ਉਹਦੀ ਮਜਬੂਰੀ ਬਣ ਗਈ ਆ ਲੜਨਾ। ਤਾਂ ਇੱਕ ਤਰ੍ਹਾਂ ਉਹ ਵੀ ਜੋ ਰਿਟੋਰਿਕ ਦਿੰਦਾ ਸੀ ਜਾਂ ਦਹਾੜਦਾ ਸੀ, ਇੱਕ ਤਰ੍ਹਾਂ ਉਹਨਾਂ ਨੇ, ਹਮਾਸ ਨੇ ਉਹਨੂੰ ਲਲਕਾਰ ਕੇ ਉਸ ਲੜਾਈ ਦੇ ਅੰਦਰ ਇਨਵੋਲਵ ਕਰ ਰਿਹਾ।
ਤੇ ਉਹਦਾ ਜਿਹੜਾ ਡਿਫੈਂਸ ਮਿਨਿਸਟਰ ਵੀ ਆ ਤੇ ਹੋਰ ਮਿਨਿਸਟਰ ਵੀ ਆ, ਉਹ ਉਹਦੇ ਨਾਲੋਂ ਵੀ ਗਰਮ ਹੈਗੇ ਆ। ਉਹਨਾਂ ਨੇ ਵੇਖੋ ਕਿੰਨੀ ਖਤਰਨਾਕ ਸਟੇਟਮੈਂਟ ਦਿੱਤੀ ਡਿਫੈਂਸ ਮਿਨਿਸਟਰ ਨੇ ਵੀ ਕਿ ਅਸੀਂ ਖਤਮ ਕਰ ਦਾਂਗੇ ਇਹਨਾਂ ਨੂੰ, ਤਬਾਹ ਕਰ ਦਾਂਗੇ। ਤਾਂ ਉਹ ਇੱਕ ਤਰ੍ਹਾਂ ਜੈਨੋਸਾਈਡਿਕਲ ਸਟੇਟਮੈਂਟ ਸੀਗੀਆਂ। ਸੋ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਉਹਨਾਂ ਦੀ ਕਿ ਜਿਹੜਾ ਨਿਤਨਯਾਹੂ ਆ ਉਹ ਬਹੁਤ ਹੀ ਉਹ ਵੈਸੇ ਤਾਂ ਅਮਰੀਕਨ ਪਾਲਿਸੀ ਓਪਨ ਸੋਸਾਇਟੀਜ਼ ਵਰਗਾ ਹੈ ਨਹੀਂਗਾ, ਉਹ ਬਹੁਤ ਹੀ ਪੁਤਿਨ ਤੇ ਸ਼ੀ ਜਿਨਪਿੰਗ ਵਰਗਾ ਹੀ ਲੀਡਰ ਹੈਗਾ। ਬਟ ਉਹ ਵੀ ਇਸ ਟਾਈਮ ਉਹਦੀਆਂ ਪਾਲਿਸੀਜ਼ ਦਾ ਫੇਲੀਅਰ ਤਾਂ ਹੋਇਆ। ਜੋ ਤਰੀਕੇ ਨਾਲ ਚੱਲ ਰਿਹਾ ਉਸ ਤਰੀਕੇ ਨਾਲ ਉਹ ਸੋਲਵ ਨਹੀਂ ਹੋ ਸਕਦਾ। ਹਾਲਾਂਕਿ ਇਜ਼ਰਾਈਲ ਦੀ ਇਹ ਵੈਸੇ ਪਾਲਿਸੀ ਆ ਕਿ ਜੇ ਉਹਨਾਂ ਨੂੰ ਇੱਕ ਵੱਟਾ ਵੱਜੇ ਤਾਂ ਉਹਨਾਂ ਨੇ ਉਹਦੇ ਬੰਬ ਚਲਾ ਦੇਣੇ ਹੈਗੇ ਆ। ਮਤਲਬ ਇਹ ਉਹਨਾਂ ਦੀ ਇੱਕ ਸਟ੍ਰੈਟਜੀ ਕਹਿ ਲਓ ਜਾਂ ਉਹਨਾਂ ਦੀ ਇੱਕ ਕੰਟਰੀ ਦੀ ਪਾਲਿਸੀ ਆ ਜੀ। ਜਿਹਨੂੰ ਆਪਾਂ ਪੰਜਾਬੀ ਚ ਹਾਂ, ਉਹ ਕਿਉਂਕਿ ਛੋਟੇ ਏਰੀਏ ਚ ਨਾ ਜੀ ਉਹਨਾਂ ਨੇ ਦਬਕਾ ਉਹਦਾ ਪੂਰਾ ਕਾਇਮ ਰੱਖਣਾ ਹੁੰਦਾ। ਉਹਨਾਂ ਨੂੰ ਆਇਆ ਹੁੰਦਾ ਵੀ ਸਾਡੇ ਤੁਸੀਂ ਵੱਟਾ ਵੀ ਮਾਰੋਗੇ ਤਾਂ ਅਸੀਂ ਤਾਂ ਤੋਪ ਚਲਾਵਾਂਗੇ। ਜੀ ਬਰਾੜ ਸਾਹਿਬ, ਦੋ ਵੱਡੀਆਂ ਜੰਗਾਂ ਦੁਨੀਆ ਨੂੰ ਕਿਹੜੇ ਪਾਸੇ ਲੈ ਕੇ ਜਾਣਗੀਆਂ ਜੀ? ਕੀ ਕੋਈ ਨਵਾਂ ਵਰਲਡ ਆਰਡਰ ਬਣ ਸਕਦਾ ਹੈ ਜੀ, ਜਿਹਦੀ ਚਰਚਾ ਅਕਸਰ ਹੀ ਚੱਲਦੀ ਰਹਿੰਦੀ ਹੈ? ਹਾਂਜੀ, ਇਹ ਦੇਖੋ ਨਿਊ ਵਰਲਡ ਆਰਡਰ ਜੇ ਕੋਈ ਬਣਨਾ, ਜਦੋਂ ਆਮ ਕਹਿ ਦਿੰਦੇ ਆ ਜਿਹੜਾ ਵਰਲਡ ਆਰਡਰ ਚੇਂਜ ਹੋ ਰਿਹਾ, ਉਹਦੀ ਘਮਾਸਾਨ ਮੱਚੀ ਵੀ ਹੈਗੀ ਆ। ਤੇ ਹਾਂ, ਕੱਲ ਨੂੰ ਇਹ ਬਹੁਤ ਖਤਰਨਾਕ ਸ਼ੇਪ ਵੀ ਲੈ ਸਕਦੀ ਆ। ਸਾਰੇ ਦੇਸ਼ ਵਰਡ ਵੀ ਆ ਕਿਉਂਕਿ ਆਪਣੇ ਕੋਲ ਫਰਸਟ ਵਰਲਡ ਵਾਰ ਦਾ ਐਗਜ਼ਾਮਪਲ ਆ, ਉਹ ਅਚਾਨਕ ਹੀ ਸ਼ੁਰੂ ਹੋ ਗਈ ਸੀ। ਤਣਾ ਤਣੀ ਸੀਗੀ ਤੇ ਆਰਕਡਿਊਕ ਫਰਡੀਨੈਂਡ ਦੇ ਗੋਲੀ ਵੱਜੀ ਆਸਟਰੀਆ ਦੀ ਸਰਬੀਆ ਦੇ ਵਿੱਚ ਤੇ ਇੱਕਦਮ ਜੰਗ ਚੱਲ ਪਈ ਤੇ ਉਹ ਜੰਗ ਬਹੁਤ ਵੱਡਾ ਖਤਰਨਾਕ ਰੂਪ ਧਾਰਨ ਕਰ ਗਈ। ਤਾਂ ਇਹ ਆਪਾਂ ਕਹਿ ਦਈਏ ਕਿ ਹਲਕੇ ਚ ਨਹੀਂ ਲੈਣਾ ਚਾਹੀਦਾ ਕਿਉਂਕਿ ਦੋ ਜਗ੍ਹਾ ਫਲੇਅਰ ਅਪ ਹੋਇਆ ਹੋਇਆ ਤੇ ਬਾਕੀ ਥਾਵਾਂ ਤੇ ਵੀ ਗਰਮਾ ਗਰਮੀ ਆ। ਤਾਇਵਾਨ ਵਾਲੇ ਪਾਸੇ ਵੀ, ਇਧਰੋਂ ਕਸ਼ਮੀਰ ਵੀ, ਪੋਲੈਂਡ ਦੇ ਨੇੜੇ ਵੀ, ਹੋਰ ਵੀ ਬੜੇ ਥਾਵਾਂ ਤੇ ਇਸ ਟਾਈਮ ਫਲੈਸ਼ ਪੁਆਇੰਟਸ ਆ ਵਰਲਡ ਦੇ, ਤੇ ਉਹ ਫਲੈਸ਼ ਪੁਆਇੰਟਸ ਕਿਸੇ ਟਾਈਮ ਵੀ ਫਟ ਸਕਦੇ ਆ। ਅਮਰੀਕਾ ਨੇ ਇੱਕ ਵਾਰੀ ਯਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਬਣਾ ਦਿੱਤਾ ਸੀ। ਕਿ ਉਹ ਵੀ ਇਸ ਜੋ ਇਸ ਵੇਲੇ ਟਕਰਾਅ ਚੱਲ ਰਿਹਾ ਉਹਦਾ ਕਾਰਨ ਬਣਿਆ, ਜਾਂ ਇਸ ਇਜ਼ਰਾਈਲ ਫਿਲਿਸਤੀਨ ਹਮਾਸ ਵਿਵਾਦ ਦੇ ਵਿੱਚ ਉਹ ਕੋਈ ਬਹੁਤ ਵੱਡਾ ਕਾਰਨ ਬਣ ਗਿਆ ਜੀ? ਯਰੂਸ਼ਲਮ ਦਾ ਸਟੇਟਸ ਕੋ ਜਦੋਂ ਹਿਲਾਓਗੇ, ਉਹ ਯਹੂਦੀਆਂ ਨੂੰ, ਇਸਲਾਮ ਨੂੰ, ਸਾਰਿਆਂ ਨੂੰ, ਈਸਾਈਆਂ ਨੂੰ, ਸਭ ਨੂੰ ਤੰਗ ਕਰੂਗਾ ਜੀ। ਉਹ ਵੈਸੇ ਜੇ ਇਨਸਾਨੀਅਤ ਸ਼ਾਂਤੀ ਚਾਹੁੰਦੇ ਆ ਆਪਾਂ, ਤਾਂ ਮੇਰਾ ਖਿਆਲ ਉਹ ਯੂਐਨਓ ਟੈਰੀਟਰੀ, ਜਿਵੇਂ ਆਪਾਂ ਤੇ ਚੰਡੀਗੜ੍ਹ ਯੂਨੀਅਨ ਟੈਰੀਟਰੀ ਬਣਾਈ ਵੀ ਹੋਵੇ, ਉਹ ਕੋਈ ਦੇਸ਼ਾਂ ਦੀ ਇੱਕ ਯੂਐਨਓ ਦੀ ਟੈਰੀਟਰੀ ਘੋਸ਼ਿਤ ਕਰ ਦੇਣ ਤਾਂ ਹੀ ਉਹਦਾ ਹੱਲ ਹੋ ਸਕਦਾ ਜੀ। ਅਦਰਵਾਈਜ਼ ਤਾਂ ਉਹਦਾ ਬਹੁਤ ਮੁਸ਼ਕਿਲ ਹੈ। ਬਰਾੜ ਸਾਹਿਬ, ਇੰਡੀਆ ਦੇ ਸਟਾਂਸ ਨੂੰ ਤੁਸੀਂ ਕਿਵੇਂ ਦੇਖਦੇ ਆ ਜੀ? ਇੰਡੀਆ ਦਾ ਸਟਾਂਸ ਪਹਿਲਾਂ ਇਜ਼ਰਾਈਲ ਨਾਲ ਸੀ ਜੀ, ਪਰ ਅੱਜ ਤਾਂ ਬਿਲਕੁਲ ਹੀ ਉਹ ਜਮਾਂ ਹੀ 180 ਡਿਗਰੀ ਲੈ ਗਏ। ਹੁਣ ਤਾਂ ਪੈਲਸਟੀਨ ਦਾ ਵਿੱਚ ਕਿਹਾ ਉਹਨਾਂ ਨੇ ਕਿ ਅਸੀਂ 2 ਸਟੇਟ ਸੋਲੂਸ਼ਨ ਨੂੰ ਕਰਦੇ ਹਾਂ। ਉਹ ਇੰਡੀਆ ਦਾ ਪੁਰਾਣਾ ਸਟਾਂਸ ਸੀਗਾ ਤੇ ਜਿੱਥੋਂ ਇਹ ਲੱਗਦਾ ਕਿ ਇੰਡੀਆ ਹੁਣ ਦੁਬਾਰਾ ਰੂਸ ਦੇ ਖੇਮੇ ਚ ਜਾਂ ਉਸ ਪਾਸੇ ਵਾਲਾ ਸਟਾਂਸ ਲੈ ਗਿਆ, ਉਹ ਅਮਰੀਕਾ ਦੇ ਸਟਾਂਸ ਦੇ ਬਿਲਕੁਲ ਅਗੇਂਸਟ ਸਟਾਂਸ ਲੈ ਗਿਆ। ਇੱਥੇ ਗੱਲ ਹੋਰ ਚਰਚਾ ਮੰਗਦੀ ਹੈ ਬਰਾੜ ਸਾਹਿਬ, ਉਹ ਇਹ ਕਿ ਅਮਰੀਕਾ ਕਈ ਮੁਲਕਾਂ ਦੇ ਵਿੱਚ ਫੈਡਰਲਿਜ਼ਮ ਲਿਆਉਣਾ ਚਾਹੁੰਦਾ ਹੈ, ਪਰ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਉਹਦੀ ਪਹੁੰਚ ਬਿਲਕੁਲ ਅਲੱਗ ਦੀ ਲੱਗਦੀ ਹੈ। ਉਹ ਤੁਹਾਨੂੰ ਕਿਵੇਂ ਲੱਗਦੀ ਹੈ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਉਹਦੀ ਪਹੁੰਚ? ਮੈਂ ਉਹੀ ਕਹਿਣਾ, ਅਮਰੀਕਾ ਦੀ ਤਾਂ ਦੋਗਲਾਪਣ ਨਜ਼ਰ ਆ ਗਿਆ ਸਾਹਮਣੇ ਇਸ ਮਸਲੇ ਨੇ ਕਿ ਜਿੱਥੇ ਕਿਤੇ ਤਾਂ ਉਹ ਕਹਿੰਦਾ ਓਪਨ ਸੁਸਾਇਟੀ ਹੋਣੀ ਚਾਹੀਦੀ ਹੈ, ਜ਼ੁਲਮ ਬੰਦ ਹੋਣਾ ਚਾਹੀਦਾ, ਫਲਾਨਾ ਹੋਣਾ ਚਾਹੀਦਾ। ਉਹ ਇਜ਼ਰਾਈਲ ਵਾਲੇ ਮਾਮਲੇ 'ਚ ਬਿਲਕੁਲ ਨੰਗਾ ਹੋ ਗਿਆ। ਉਹ ਕਹਿੰਦਾ ਵੀ ਜੋ ਮਰਜ਼ੀ ਕਰ, ਭਾਵੇਂ ਇਹਨਾਂ ਨੂੰ ਜਿਵੇਂ ਮਰਜ਼ੀ ਕਰ, ਅਸੀਂ ਤਾਂ ਕਿਵੇਂ ਨਾ ਕਿਵੇਂ ਤੈਨੂੰ ਜਿਤਾਉਣਾ ਚਾਹੁੰਦੇ ਆ ਇੱਥੇ। ਸੋ ਹਿਊਮੈਨਿਟੇਰੀਅਨ ਕ੍ਰਾਈਸਿਸ, ਹਿਊਮਨ ਵੈਲਿਊਜ਼, ਹਿਊਮਨ ਰਾਈਟਸ, ਜੋ ਗੱਲਾਂ ਅਮਰੀਕਾ ਕਰਦਾ ਹੁੰਦਾ ਸੀ, ਉਹ ਬਿਲਕੁਲ ਉਹ ਮਤਲਬ ਉਹ ਸਭ ਕੁਝ ਨਕਾਰ ਕੇ ਹੁਣ ਦੂਜੇ ਪਾਸੇ ਖੜ ਗਿਆ ਜੀ। ਈਰਾਨ ਦੇ ਉੱਤੇ ਨਜ਼ਰਾਂ ਨੇ, ਈਰਾਨ ਕਾਫੀ ਐਕਟਿਵ ਹੈ ਇਸ ਮਾਮਲੇ ਦੇ ਵਿੱਚ। ਕਿ ਈਰਾਨ ਕੁਝ ਖੱਟ ਸਕਦਾ ਇਸ ਜੰਗ ਦੇ ਵਿੱਚੋਂ? ਈਰਾਨ ਨੂੰ ਐਕਚੁਅਲੀ ਨਾ ਯੂਕਰੇਨ ਵਾਰ ਵੇਲੇ ਕਾਫੀ ਐਡਵਾਂਟੇਜ ਹੋਈ ਵੀ ਸੀ। ਜਿਹੜਾ ਆਪਣਾ ਅਮਰੀਕਾ, ਉਹਨੇ ਇੱਕ ਤਰ੍ਹਾਂ ਬਲਾਈਂਡ ਆਈ ਟਰਨ ਕੀਤੀ ਵੀ ਸੀ। ਉਹਨਾਂ ਦਾ ਤੇਲ ਵਿਕ ਰਿਹਾ ਸੀਗਾ, ਪਰ ਉਹਨਾਂ ਨੇ ਇਸ ਜਗ੍ਹਾ 'ਚ ਇਹਨੂੰ ਫਸਾ ਕੇ ਸ਼ਾਇਦ ਸਿਰਫ ਉਹਨਾਂ ਦੀ ਮਜਬੂਰੀ ਹੋ ਗਈ ਕਿ ਉਹ ਸਾਊਦੀ ਅਰੇਬੀਆ ਤੇ ਇਜ਼ਰਾਈਲ ਨੂੰ ਹੋਰ ਨਾਰਮਲਾਈਜ਼ ਨਹੀਂ ਕਰਨ ਦੇਣਾ ਚਾਹੁੰਦਾ ਸੀਗਾ। ਸੋ ਉਹਨਾਂ ਨੂੰ ਇਹ ਐਕਸ਼ਨ ਹਮਾਸ ਦੀ ਕਹਿੰਦੇ, ਵੈਸੇ ਹਮਾਸ ਦਾ ਈਰਾਨ ਦਾ ਇਹ ਕਹਿਣਾ ਵੀ ਇਹਨਾਂ ਨੇ ਸਾਨੂੰ ਕੌਨਫੀਡੈਂਸ ਨਹੀਂ ਰਿਹਾ ਜਦੋਂ ਐਕਸ਼ਨ ਕਰਤਾ, ਪਰ ਹੁਣ ਕਿਉਂਕਿ ਉਹਨਾਂ ਨੇ ਐਕਸ਼ਨ ਕਰਤਾ ਤਾਂ ਸਾਨੂੰ ਇਹ ਕਰਨਾ ਹੀ ਪੈਣਾ ਹੈ। ਜੀ। ਤੇ ਗੱਲ ਕਰੀਏ ਮੁਲਕਾਂ ਦੇ ਵਿੱਚ ਬਰਾੜ ਸਾਹਿਬ ਸਥਿਰਤਾ ਦੀ, ਅਫਗਾਨਿਸਤਾਨ, ਸੀਰੀਆ, ਇਰਾਕ, ਯਮਨ, ਲੀਬੀਆ, ਉਧਰੋਂ ਰੂਸ ਤੇ ਯੂਕਰੇਨ ਜੰਗ, ਉਧਰੋਂ ਹਮਾਸ ਤੇ ਇਜ਼ਰਾਈਲ ਦਾ ਵਿਵਾਦ, ਇਹ ਜਿਹੜੀ ਅਸਥਿਰਤਾ ਹੈ ਦੁਨੀਆ ਦੇ ਵਿੱਚ ਕਈ ਖਿੱਤਿਆਂ ਦੇ ਵਿੱਚ, ਖਾਸ ਕਰਕੇ ਮਿਡਲ ਈਸਟ ਦੇ ਇਲਾਕਿਆਂ ਦੇ ਵਿੱਚ, ਇਸ ਅਸਥਿਰਤਾ ਨੂੰ ਤੁਸੀਂ ਕਿਵੇਂ ਦੇਖਦੇ ਆ ਜੀ? ਬ੍ਰਿਟੇਨ ਨੇ ਤੇ ਹੁਣ ਬਾਅਦ ਚ ਯੂਐਸਏ ਨੇ, ਸਥਿਰਤਾ ਉਹਨਾਂ ਦੇ ਰਾਸ ਆਉਂਦੀ ਆ। ਜਿੱਥੇ ਕਿਤੇ ਸ਼ੀਆ ਪੋਪੂਲੇਸ਼ਨ ਆ, ਜਿੱਥੇ ਤੇਲ ਨਿਕਲਦਾ, ਉੱਥੇ ਉਹਨਾਂ ਨੇ ਸੁਨੀਆਂ ਨੂੰ ਪਾਵਰਫੁਲ ਕਰਤਾ। ਜਿੱਥੇ 2 ਮੁਲਕ ਹੈਗੇ ਆ, ਉਹਨਾਂ ਨੂੰ ਵੰਡਤਾ। ਮਤਲਬ ਸਾਰੀ ਥਾਂ ਤੁਸੀਂ ਵੇਖੋ, ਇੱਥੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੇ ਡਿਊਰੈਂਡ ਲਾਈਨ ਖਿੱਚਦੀ, ਪਠਾਨ ਵੰਡ ਤੇ। ਉਹ ਉਹਨਾਂ ਦਾ ਇੱਕ ਸਟ੍ਰੈਟਜੀ ਰਹੀ ਆ ਤੇ ਉਹਨਾਂ ਨੇ ਸਾਰੀ ਥਾਂ ਹੀ ਐਂ ਕੀਤਾ ਹੈ ਜੀ। ਸੋ ਸਥਿਰਤਾ ਦਾ ਉਹਨਾਂ ਨੂੰ ਹੀ ਐਡਵਾਂਟੇਜ ਆ। ਉਹ
ਅਰਬਾਂ ਨੂੰ ਇਕੱਠੇ ਹੋਣ ਨਹੀਂ ਦਿੰਦੇ, ਕਿਉਂਕਿ ਅਰਬ ਜੇ ਇਕੱਠੇ ਹੁੰਦੇ ਤਾਂ ਇੱਕ ਬਹੁਤ ਵੱਡੀ ਇਸਲਾਮਿਕ ਤਾਕਤ ਬਣਦੀ ਹੈ, ਜਿਹੜੀ ਕਿ ਵੈਸਟ ਵਾਸਤੇ ਬਹੁਤ ਵੱਡੀ ਚੁਣੌਤੀ ਬਣਦੀ ਰਹੀ ਹੈ ਹਿਸਟੋਰੀਕਲੀ, ਤੇ ਸਪੈਸ਼ਲੀ ਕ੍ਰਿਸਚੀਅਨਿਟੀ ਵਾਸਤੇ, ਜਿਹਦੇ ਕਰਕੇ ਉਹਨਾਂ ਨੂੰ ਇਕੱਠੇ ਅਸਥਿਰਤਾ ਉਹਨਾਂ ਨੂੰ ਰਾਸ ਆਉਂਦੀ ਹੈ। ਜੇ ਅਮਰੀਕਾ ਨੂੰ ਰਾਸ ਆਉਂਦੀ ਆ, ਹੋਰ ਵੀ ਵੱਡੀਆਂ ਤਾਕਤਾਂ ਨੂੰ ਹਮੇਸ਼ਾ ਸਥਿਰਤਾ ਰਾਸ ਆਉਂਦੀ ਹੈ ਕਿ ਉਹ ਉੱਥੇ ਕੋਈ ਨਾ ਕੋਈ ਪਲੇਗਰਾਉਂਡ ਉਹਨਾਂ ਨੂੰ ਮਿਲ ਜਾਂਦਾ ਤੇ ਉਹਨਾਂ ਨੂੰ ਰਿਸੋਰਸਸ ਲੁੱਟਣ ਦਾ ਮੌਕਾ ਵੀ ਮਿਲ ਜਾਂਦਾ। ਪਰ ਇੱਥੇ ਤਾਂ ਆਪਾਂ ਕਹਿੰਦੇ ਕਿ ਆ ਤਾਂ ਜਿਹੜੀ ਪੂਰੀ ਅਰਬਾਂ ਦੀ ਹਾਂਜੀ, ਨਹੀਂ ਇਹ ਉਹਨਾਂ ਦੇ ਅਗੇਂਸਟ ਚੱਲ ਰਹੀ ਹੈ ਨਾ। ਮੈਂ ਤਾਂ ਹੀ ਕਿਹਾ ਕਿ ਹੁਣ ਸਿਚੁਏਸ਼ਨ ਉਹਨਾਂ ਵਾਸਤੇ ਵਰਸ ਹੋਈ, ਤਾਂ ਹੀ ਤਾਂ ਭੱਜੇ ਵੀ ਨਹੀਂ। ਦੇਖੋ ਪ੍ਰੈਜ਼ੀਡੈਂਟ ਬਾਈਡਨ ਆ ਰਿਹਾ ਆਪ ਸਪੈਸ਼ਲ ਜਾਰਡਨ 'ਚ ਗੱਲ ਕਰਨ, ਇੱਥੇ ਆ ਰਿਹਾ, ਤੇ ਇਹਦਾ ਮਤਲਬ ਸਿਚੁਏਸ਼ਨ ਉਹਦੇ ਕੰਟਰੋਲ 'ਚੋਂ ਬਾਹਰ ਨਿਕਲ ਰਹੀ ਹੈ। ਜੋ ਚਾਹੁੰਦੇ ਸੀ ਉਹ ਨਹੀਂ ਹੋ ਰਿਹਾ। ਜੀ ਜੀ। ਤੇ ਬਰਾੜ ਸਾਹਿਬ, ਕੀ ਚੀਨ ਕਿਸੇ ਤਾਕਤ ਦੇ ਵਿੱਚ ਹੈ ਜੀ? ਕੀ ਚੀਨ ਦੁਨੀਆ ਨੂੰ ਚਲਾ ਸਕਦਾ ਹੈ? ਤੇ ਰੂਸ ਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ? ਇੱਕ ਪਾਸੇ ਕਿਹਾ ਜਾਂਦਾ ਨਾ ਕਿ ਰੂਸ ਤਾਂ ਯੂਕਰੇਨ ਵਾਲੇ ਮਾਮਲੇ 'ਚ ਉਲਝਿਆ ਪਿਆ। ਚੀਨ ਦੇ ਤੇ ਰੂਸ ਦੇ ਇਸ ਮੌਕੇ ਦੀ ਜਿਹੜੀ ਉਹਨਾਂ ਦੀ ਕੂਟਨੀਤੀ, ਜਿਹੜੀ ਉਹਨਾਂ ਦੀ ਪੋਲਿਟਿਕਸ ਹੈ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਇਹ ਤਾਕਤ ਤਾਂ ਹੈਗੀ ਆ, ਪਰ ਚਾਈਨਾ ਮੇਰਾ ਖਿਆਲ ਵੈਸੇ ਹੀ ਜਿੱਤੂਗਾ ਜੀ। ਚਾਈਨਾ ਪਾਸੇ ਰਹਿ ਕੇ ਬੈਠਾ। ਚਾਈਨਾ ਇੱਕ ਐਸਾ ਮੁਲਕ ਹੈ ਜਿਹੜਾ ਰਿਐਕਟ ਨਹੀਂ ਕਰ ਰਿਹਾ, ਤੇ ਮੇਰਾ ਖਿਆਲ ਅਖੀਰ ਉਹ ਜੰਗ ਜਦੋਂ ਲੱਗਦੀ ਹੈ ਤੇ ਹੋਰ ਭਿੜ ਜਾਂਦੇ ਆ, ਤਾਂ ਉਹ ਮੁਲਕ ਕਹਿੰਦੇ ਜਿੱਤ ਜਾਂਦਾ ਹੁੰਦਾ ਜਿਹੜਾ, ਜਾਂ ਉਹ ਧਿਰ ਜਿੱਤ ਜਾਂਦੀ ਜਿਹੜੀ ਚੁੱਪ ਕਰਕੇ ਪਾਸੇ ਬੈਠੀ ਹੁੰਦੀ, ਕਿਉਂਕਿ ਉਹ ਨੈਚੁਰਲੀ ਤਾਕਤਵਰ ਬਾਅਦ ਚ ਉਹ ਹੀ ਰਹਿ ਜਾਂਦੀ ਹੈ। ਤਾਂ ਚੀਨ ਨੂੰ ਇਹਦਾ ਐਡਵਾਂਟੇਜ ਹੀ ਹੈਗਾ, ਤੇ ਰਸ਼ੀਆ ਨੂੰ ਹਲੇ ਕੁਝ ਨਹੀਂ ਕਹਿ ਸਕਦੇ। ਰਸ਼ੀਆ ਤਾਂ ਉਹ ਆਪ ਹੀ ਉਲਝਿਆ ਹੋਇਆ ਯੂਕਰੇਨ ਚ ਜੀ, ਬਹੁਤ ਬੁਰੀ। ਜੀ 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 ਜੀ। ਤੋ ਲੱਗਦਾ ਹੈ ਕਿ 2024 ਦੇ ਬਹੁਤ ਬਦਲੂਗੀ ਜੀ ਜੀ। ਪੰਜਾਬੀ ਰੇਡੀਓ USA ਦੇ ਨਾਲ ਗੱਲਬਾਤ ਕਰਨ ਦੇ ਲਈ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦੀ ਗੱਲਬਾਤ ਦੇ ਵਿੱਚ ਆਪਾਂ ਅਜੇਪਾਲ ਸਿੰਘ ਬਰਾੜ ਦੇ ਨਾਲ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ ਹੈ, ਖਾਸ ਕਰਕੇ ਇਜ਼ਰਾਈਲ ਹਮਾਸ ਦੇ ਟਕਰਾਅ ਤੋਂ ਬਾਅਦ, ਫਿਲਸਤੀਨ ਦੇ ਟਕਰਾਅ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇਜ਼ਰਾਈਲ ਨੇ ਜੋ ਬੰਬਾਰੀ ਕੀਤੀ ਹੈ ਉਹਦੀ ਆਲੋਚਨਾ ਹੋ ਰਹੀ ਹੈ। ਦੂਜੇ ਪਾਸੇ ਇਜ਼ਰਾਈਲ ਦੁਨੀਆ ਦੇ ਵਿੱਚ ਇਹ ਦਾਅਵਾ ਕਰ ਰਿਹਾ ਕਿ ਅਸੀਂ ਪੀੜਤ ਹਾਂ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬ